ਇੰਡੋਜ਼ ਪ੍ਰਾਈਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਜਾਨੀ ਕਿ ਅਜੇਪਾਲ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅਤੇ ਹਮੇਸ਼ਾ ਦੀ ਤਰ੍ਹਾਂ ਆਪਣਾ ਇਸ ਪ੍ਰੋਗਰਾਮ ਦੇ ਵਿੱਚ ਸਾਥ ਦੇ ਰਹੇ ਨੇ ਹਰਜੀਤ ਸਿੰਘ ਲਸਾੜਾ ਜੀ, ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ। ਅਤੇ ਸਭ ਤੋਂ ਪਹਿਲਾਂ ਆਪਾਂ ਕਰਦੇ ਉਹਨਾਂ ਦਾ ਸਵਾਗਤ, ਫਿਰ ਆਪਾਂ ਕੁਝ ਕੁ ਚੁਣਿੰਦੇ ਮੁੱਦਿਆਂ 'ਤੇ ਕਰਾਂਗੇ ਗੱਲਬਾਤ। ਲਸਾੜਾ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਹੋਰ ਸੁਣਾਓ, ਠੀਕ ਠਾਕ ਹੋ? ਹਾਂਜੀ ਬਿਲਕੁਲ ਜੀ, ਚੜ੍ਹਦੀ ਕਲਾ ਜੀ। ਠੀਕ। ਮੈਂ ਪਹਿਲਾਂ ਨਿੱਘਾ ਸਵਾਗਤ ਕਹਿਣ ਲੱਗਾ ਸੀ, ਫਿਰ ਮੈਂ ਚਲੋ ਇਕੱਲਾ ਸਵਾਗਤ ਹੀ ਕਰ ਦਿੰਦੇ। ਕੋਟ ਤੁਸੀਂ ਪਾਇਆ, ਨਿੱਘ ਤੁਹਾਨੂੰ ਵੈਸੇ ਲੱਗ ਹੀ ਰਿਹਾ ਹੋਣਾ। ਚਲੋ ਹੁਣ ਮੌਸਮ ਦੇ ਹਿਸਾਬ ਨਾਲ ਫਿਰ ਚੀਜ਼ਾਂ ਪਾਉਣੀਆਂ ਪੈਂਦੀਆਂ। ਜੇ ਲਸਾੜਾ ਸਾਹਿਬ ਮੂੰਹ ਨਹੀਂ ਕਦੀ ਸੰਗਦੇ, ਪਰ ਜੇ ਇੱਦਾਂ ਦੀ ਕੋਈ ਗੱਲ ਕਰੇ ਸੰਗ ਜੇ ਜਾਂਦੇ ਥੋੜ੍ਹਾ ਜਿਹਾ। ਪਰ ਕੋਟ ਮੇਰਾ ਆਪਣਾ ਹੀ ਹੈ ਜੀ। ਠੀਕ ਹੈ, ਚਲੋ ਹੋ ਜਾਣੇ ਖੈਰ। ਅਤੇ ਕਰੀਏ ਫਿਰ ਕੁਛ ਕੁ ਵਿਸ਼ਿਆਂ 'ਤੇ ਆਪਾਂ ਗੱਲਬਾਤ। ਜ਼ਰੂਰ ਜੀ, ਜ਼ਰੂਰ। ਹਾਂਜੀ, ਸਭ ਤੋਂ ਪਹਿਲਾਂ ਮੈਂ ਗੱਲ ਕਰਨੀ ਚਾਹੂੰਗਾ, ਜਿੱਦਾਂ ਕਿ ਅਕਸਰ ਹੀ ਹੁੰਦਾ, ਰਾਜਨੀਤਿਕ ਪਾਰਟੀਆਂ ਹੁੰਦੀਆਂ ਜਿਹੜੀਆਂ ਜੀ, ਅਤੇ ਉਹ ਇੱਕ ਦੂਜੇ 'ਤੇ ਇਲਜ਼ਾਮ ਲਾਉਂਦੇ ਹੁੰਦੇ, ਇਹ ਫਲਾਣਾ ਫਲਾਣੇ ਨਾਲ ਰਲਿਆ, ਫਲਾਣਾ ਫਲਾਣੇ ਨਾਲ ਰਲਿਆ। ਮੰਨ ਲਓ ਕਿਸੇ ਨੇ ਕਹਿਣਾ ਜੀ ਇਹ BJP ਨਾਲ ਰਲਿਆ, ਕੋਈ ਕਹਿੰਦਾ ਜੀ RSS ਨਾਲ ਰਲੇ ਆ, ਜੀ, ਕੋਈ ਕਹਿੰਦਾ ਜੀ ਕਾਂਗਰਸ ਨਾਲ ਰਲਿਆ, ਹੈ ਨਾ, ਜਿੱਦਾਂ ਵੀ ਪਾਰਟੀਆਂ ਹੁੰਦੀਆਂ। ਪਰ ਇੱਥੇ ਜਿੱਦਾਂ ਆਪਣੇ ਧਾਰਮਿਕ ਸ਼ਖਸੀਅਤਾਂ ਨੇ, ਹਰਨਾਮ ਸਿੰਘ ਧੁੰਮਾ ਅਤੇ ਅਕਾਲੀ ਦਲ, ਉਹ ਆਪਸ 'ਚ ਇੱਕ ਦੂਜੇ 'ਤੇ ਇਲਜ਼ਾਮ ਲਾਈ ਜਾ ਰਹੇ ਨੇ। ਹਰਨਾਮ ਸਿੰਘ ਧੁੰਮੇ ਨੂੰ ਸ਼ਾਇਦ ਅਕਾਲੀ ਦਲ ਵਾਲੇ ਕਹਿ ਰਹੇ ਨੇ ਕਿ ਉਹ BJP ਨਾਲ ਜਾਂ RSS ਨਾਲ ਰਲੇ ਨੇ ਜੀ। ਕਿਆ ਇਹ ਮੁੱਦਾ ਇੱਥੇ ਪਹੁੰਚਾਉਣਾ ਥੋੜ੍ਹਾ ਜਿਹਾ? ਇਸ ਟਾਈਮ ਵੈਸੇ ਪੰਜਾਬ ਦੇ ਵਿੱਚ ਹੋਰ ਵੀ ਮੁੱਦੇ ਚੱਲ ਰਹੇ ਆ ਜੀ, ਪਰ ਇਹ ਮੁੱਦਾ ਕਹਿ ਲਓ ਕਿ ਥੋੜ੍ਹਾ ਸੁਰਖੀਆਂ ਦੇ ਵਿੱਚ ਜ਼ਿਆਦਾ ਆ ਗਿਆ। ਇਹਨੇ ਸੁਰਖੀਆਂ ਜ਼ਿਆਦਾ ਬਟੋਰ ਲਈਆਂ। ਮੈਨੂੰ ਲੱਗਦਾ ਕਿ ਅਜੇ ਮੁੱਦਾ ਹੋਰ ਗਰਮਾਹਟ 'ਚ ਆਊਗਾ ਜੀ। ਜਿੱਦਾਂ ਤੁਸੀਂ ਦੱਸਿਆ ਵੀ ਅਕਾਲੀ ਦਲ ਅਤੇ ਟਕਸਾਲ ਦੇ ਵਿੱਚ ਕੋਈ ਵਿਵਾਦ ਚੱਲ ਰਿਹਾ, ਅਤੇ ਇਹਦੇ ਵਿੱਚ ਫਿਰ ਕੋਈ ਸ਼ੱਕ ਨਹੀਂ, ਜੇ ਦਮਦਮੀ ਟਕਸਾਲ ਦੀ ਗੱਲ ਹੁੰਦੀ ਹੈ ਅਤੇ ਹਰਨਾਮ ਸਿੰਘ ਧੁੰਮਾ ਹੋਣੀ ਤਾਂ ਫਿਰ ਸਾਹਮਣੇ ਆਉਣੇ ਆ, ਕਿਉਂਕਿ ਉਹਨਾਂ ਦੇ ਇਸ ਵੇਲੇ ਦੇ ਮੁਖੀ ਆ। ਓਬਵੀਅਸਲੀ ਹੈ। ਮਸਲਾ ਮਸਲਾ ਕਿੱਥੋਂ ਸ਼ੁਰੂ ਹੋਇਆ ਜੀ? ਜਿਹੜੀਆਂ ਆਪਣੇ ਕੋਲ ਮਹਾਰਾਸ਼ਟਰ ਦੇ ਵਿੱਚ ਚੋਣਾਂ ਹੋ ਕੇ ਹਟੀਆਂ ਜੀ, ਉਹਦੇ ਵਿੱਚ ਅਕਾਲੀਆਂ ਨੇ ਹਰਨਾਮ ਸਿੰਘ ਧੁੰਮੇ ਦੇ ਉੱਪਰ ਇਹ ਇਲਜ਼ਾਮ ਲਾਏ ਆ, ਸ਼ਬਦੀ ਇਲਜ਼ਾਮ ਲਾਏ ਆ ਜੀ, ਕਿ ਤੁਸੀਂ ਉੱਥੇ ਜਿਹੜੀਆਂ ਮੀਟਿੰਗਾਂ ਵਗੈਰਾ ਕੀਤੀਆਂ ਜਾਂ ਕੁਛ ਵੀ ਪ੍ਰੈਸ ਕਾਨਫਰੰਸਾਂ ਕੀਤੀਆਂ ਵੀ ਤੁਸੀਂ ਉਹਦੇ ਵਿੱਚ BJP ਅਤੇ RSS ਨੂੰ ਨਾ ਜਿਹੜਾ ਸਮਰਥਨ ਦਾ ਇਹਨਾਂ ਦਾ ਆਪਸ ਵਿੱਚ ਗੱਠਜੋੜ ਸੀਗਾ ਸਮਰਥਨ ਦਾ, ਜੀ, ਵੀ ਤੁਸੀਂ ਉਹਨਾਂ ਦੇ ਹੱਕ ਦੇ ਵਿੱਚ ਬੋਲੇ ਆ, ਠੀਕ, ਉਹਨਾਂ ਦੇ ਸਮਰਥਨ 'ਚ ਬੈਠੇ ਹੋ। ਤੁਸੀਂ ਕਿਸੇ ਨਾ ਕਿਸੇ ਢੰਗ ਦੇ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆ ਕਿ ਤੁਸੀਂ ਇਹਨਾਂ ਦੇ ਵੱਲ ਜਾਓ, ਇਨਡਾਇਰੈਕਟਲੀ ਜਿਹਨੂੰ ਕਹਿ ਦਿੰਦੇ ਨੇ। ਸੋ ਇਹ ਅਕਾਲੀ ਦਲ ਦਾ ਵਾਰ ਸੀਗਾ ਹਰਨਾਮ ਸਿੰਘ ਧੁੰਮੇ ਹੋਣਾ ਦੇ ਉੱਪਰ। ਠੀਕ ਹੈ। ਪਰ ਮਸਲਾ ਉਦੋਂ ਉਲਝ ਗਿਆ ਜਦੋਂ ਧੁੰਮੇ ਹੋਣੀ ਚੁੱਪ ਕਰਨ ਦੀ ਬਜਾਏ ਉਹਨਾਂ ਨੇ ਉਲਟ ਵਾਰ ਕੀਤਾ ਅਕਾਲੀ ਦਲ ਦੇ ਉੱਪਰ। ਠੀਕ ਹੈ। ਉਹਨਾਂ ਨੇ ਕਿਹਾ ਕਿ ਜੇ ਵੈਸੇ ਉਹ ਆਪਣੀ ਜਗ੍ਹਾ 'ਤੇ ਕਿਸੇ ਢੰਗ ਨਾਲ ਬੜੇ ਠੀਕ ਵੀ ਲੱਗਦੇ, ਚਲੋ ਆਪਾਂ ਨੂੰ ਕੱਲਾ ਕਰਕੇ ਥੋੜ੍ਹਾ ਚੀਰ-ਫਾੜ ਕਰਦੇ ਹਾਂ ਜੀ। ਉਹਨਾਂ ਨੇ ਕਿਹਾ ਕਿ ਜੇ ਉਸ ਸਥਾਨਕ ਖਿੱਤੇ ਦੇ ਜਿਹੜੇ ਸਥਾਨਕ ਲੋਕ ਆ, ਜਿਹਦੇ ਵਿੱਚ ਸਾਡਾ ਸਿੱਖ ਭਾਈਚਾਰਾ ਆ। ਵੈਸੇ ਤਾਂ ਮੈਂ ਸੌਰੀ, ਮੈਨੂੰ ਵਿੱਚ ਗੱਲ ਯਾਦ ਆ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਹੁੰਦੇ ਸੀਗੇ, ਉਦੋਂ ਤੇ ਹਰਨਾਮ ਸਿੰਘ ਧੁੰਮਾ ਤੇ ਉਹ ਇੱਕ ਮਿੱਕ ਹੁੰਦਾ ਸੀ ਸਾਰਾ ਇਹਨਾਂ ਦਾ, ਮਤਲਬ ਇੱਕ ਦੂਜੇ ਦੇ ਇਸ਼ਾਰਿਆਂ ਨਾਲ ਚੱਲਦੇ ਸੀਗੇ। ਪਰ ਮੈਨੂੰ ਲੱਗਦਾ ਇਹ ਸਾਰੇ ਇੱਕੋ ਹੀ ਹੁੰਦੇ ਸੀਗੇ। ਜਿੱਦਾਂ ਕਾਫੀ ਸਾਲ BJP ਤੇ ਅਕਾਲੀ ਦਲ ਇਕੱਠੇ ਰਹੇ ਆ, ਇਹ ਸਾਰੇ ਇੱਕੋ ਹੀ ਹੁੰਦੇ ਸੀਗੇ। ਲੇਕਿਨ ਇਹਨਾਂ ਦੇ ਵਿੱਚ ਫਿਰ ਮੁਸ਼ਕਿਲਾਂ ਆਉਣੀਆਂ ਸ਼ੁਰੂ ਹੋ ਗਈਆਂ। ਆਪਾਂ ਉਹਨਾਂ ਦੇ ਉੱਪਰ ਵੀ ਜ਼ਰੂਰ ਚਰਣਾ ਪਾਵਾਂਗੇ ਵੀ ਕਦੋਂ ਇਹ ਅਲੱਗ ਜਾ ਹੋ ਗਏ ਸੀਗੇ। ਜੀ। ਸੋ ਧੁੰਮੇ ਉਹਨਾਂ ਦੀ ਬਿਆਨ ਇਹ ਸੀਗਾ ਕਿ ਉਲਟਵਾਰ 'ਚ ਉਹਨਾਂ ਨੇ ਇਹ ਕਿਹਾ ਕਿ ਦੇਖੋ, ਜਿਹੜੇ ਸਿੱਖ ਆ ਉਹ ਇਕੱਲੇ ਪੰਜਾਬ 'ਚ ਨਹੀਂ ਵੱਸਦੇ ਹੈਗੇ। ਤੁਸੀਂ ਪੰਜਾਬ ਦੀ ਖੇਤਰੀ ਪਾਰਟੀ ਸੀ ਜਿਹੜੀ ਸਿੱਖ ਸਮੁਦਾਇ ਨੂੰ ਜਾਂ ਭਾਈਚਾਰੇ ਨੂੰ ਰਹਿਨੁਮਾਈ ਕਰਦੀ ਸੀਗੀ। ਔਰ ਇਹ ਗੱਲ ਠੀਕ ਵੀ ਹੈ ਕਿ ਪੂਰੇ ਭਾਰਤ ਦੇ ਵਿੱਚ ਜਾਂ ਭਾਰਤ ਤੋਂ ਬਾਹਰ ਵੀ ਜੇ ਕਿਸੇ, ਚਲੋ ਆਪਾਂ ਬਾਹਰ ਨਹੀਂ ਜਾਂਦੇ, ਆਪਾਂ ਭਾਰਤ ਦੇ ਵਿੱਚ ਹੀ ਰਹਿੰਦੇ ਹਾਂ, ਕਿਉਂਕਿ ਸਿੱਖ ਤਾਂ ਸਾਰੇ ਰਾਜਾਂ ਦੇ ਵਿੱਚ ਆਪਣੇ ਵਸੇ ਹੋਏ ਨੇ, ਕਿ ਜਦੋਂ ਵੀ ਕੋਈ ਮੁਸ਼ਕਿਲ ਆਉਂਦੀ ਸੀ ਜਾਂ ਉਹਨਾਂ ਦੇ ਸਥਾਨਕ ਲੋਕਾਂ ਦੀਆਂ ਕੋਈ ਸਮੱਸਿਆਵਾਂ ਆਉਂਦੀਆਂ ਸੀ, ਖਾਸ ਕਰਕੇ ਸਿੱਖਾਂ ਦੀਆਂ, ਤਾਂ ਅਕਾਲੀ ਦਲ ਉੱਥੇ ਪਹੁੰਚ ਮਾਰਦਾ ਹੁੰਦਾ ਸੀਗਾ। ਉਹ ਕਹਿ ਰਿਹਾ ਕਿ ਹੁਣ ਤੁਹਾਡੀ ਪਹੁੰਚ ਤਾਂ ਕੋਈ ਹੈ ਨਹੀਂ ਗੀ। ਜੇ ਮੈਂ ਉੱਥੇ ਜਾ ਕੇ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਆਪਣੇ ਸਿੱਖ ਭਾਈਚਾਰੇ ਦੀਆਂ, ਔਰ ਜੇ ਮੈਂ ਇਹ ਮਹਿਸੂਸ ਕਰ ਰਹਾ ਜੇ ਤੁਸੀਂ ਇੰਨੇ ਜੋਗੇ ਨਹੀਂ ਹੈਗੇ, ਜੇ ਉਹਦੇ ਜੋਗਾ ਕੋਈ ਕੇਂਦਰ 'ਚ ਹੀ ਬੈਠਾ ਆ, ਫਿਰ ਮਦਦ ਲੈਣ 'ਚ ਕੀ ਹਰਜ ਆ? ਬਿਲਕੁਲ। ਸੋ ਇਹ ਉਹਨਾਂ ਨੇ ਉਲਟ ਵਾਰ ਕੀਤਾ। ਸੋ ਜਿੱਦਾਂ ਤੁਸੀਂ ਕਿਹਾ ਵੀ ਇਹ ਕਦੋਂ ਕਿ ਇਹਨਾਂ ਦਾ ਦੁਫਾੜ ਹੋ ਗਿਆ ਜਾਂ ਕਦੋਂ ਕੁ ਵੱਖ ਹੋ ਗਏ ਆ, ਜਾਂ ਹੁਣ ਇਹ ਮੁਖੀ ਧੁੰਮਾ ਬਾਬਾ ਧੁੰਮਾ ਨੇ, ਅਤੇ ਇਹ ਤੋਂ ਪਹਿਲਾਂ ਕੀ ਸੀ, ਉਹਦੇ ਉੱਪਰ ਮੈਂ ਥੋੜ੍ਹਾ ਜਿਹਾ ਜ਼ਰੂਰ ਚਾਨਣਾ ਪਾਉਂਦਾ ਚੱਲਦਾ। ਪਹਿਲਾਂ ਇਹਨਾਂ ਦੇ ਮੁਖੀ ਸੀਗੇ ਮਰਹੂਮ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ। ਠੀਕ ਹੈ ਜੀ। ਅਤੇ 1984 ਦਾ ਜਿਹੜਾ ਬਲੂ ਸਟਾਰ ਸੀਗਾ, ਉਹ ਤੋਂ ਬਾਅਦ ਜਿਹੜੀ ਟਕਸਾਲ ਦੇ ਨਾ ਕਈ ਫੈਸਲਿਆਂ ਦੇ ਵਿੱਚ ਕੰਟਰੋਵਰਸੀ ਵੀ ਆਪਾਂ ਨੂੰ ਦੇਖਣ ਨੂੰ ਮਿਲੀ ਆ। ਸੋ ਇਹਦਾ ਮਤਲਬ ਇਹ ਕੰਟਰੋਵਰਸੀ ਕਰਕੇ ਹੀ ਅਤੇ ਜਰਨੈਲ ਸਿੰਘ ਭਿੰਡਰਾਂਵਾਲੇ ਹੁਣੀ ਥੋੜ੍ਹੇ ਜਿਹੇ ਚਰਚਾ ਦੇ ਵਿੱਚ ਰਹੇ ਆ ਕਿ ਕਿਸੇ ਨੂੰ ਲੱਗਦਾ ਸੀ ਉਹਨਾਂ ਦੇ ਫੈਸਲੇ ਸਹੀ ਨਹੀਂ ਹੈਗੇ, ਕਿਸੇ ਨੂੰ ਲੱਗਦਾ ਸਹੀ ਆ। ਉਹ ਤੋਂ ਬਾਅਦ ਫਿਰ ਜਿਹੜੀ ਇਹਦੀ ਵਾਂਗਡੋਰ ਆਈ ਆ, ਉਹ ਹਰਨਾਮ ਸਿੰਘ ਧੁੰਮੇ ਹੋਣਾ ਦੇ ਕੋਲ ਆਈ ਆ। ਹੁਣ ਇਹ ਨਹੀਂ ਕਿ ਧੁੰਮੇ ਹੁਣੀ ਵੀ ਇਹਨਾਂ ਕਹਿ ਲਓ ਕਿ ਦੋਸ਼ਾਂ ਤੋਂ ਮੁਕਤ ਆ। ਕਾਫੀ ਜ਼ਿਆਦਾ ਆਵਾਜ਼ ਕਈ ਵਾਰ ਇਹ ਵੀ ਉੱਠ ਜਾਂਦੀ ਆ ਕਿ
ਧੁੰਮੇ ਹੋਣੇ ਵੀ ਕਈ ਸਿੱਖ ਸਿਆਸਤ ਦੇ ਨਾਲ ਜਾਂ ਪੰਥ ਨਾਲ ਰਿਲੇਟਡ ਜਿਹੜੇ ਫੈਸਲੇ ਲਏ ਆ ਉਹਨਾਂ ਦੇ ਵਿੱਚ ਮੁਸ਼ਕਲਾਂ ਹੈਗੀਆਂ ਆ। ਜੀ ਜੀ ਜੀ। ਸੋ ਪ੍ਰੈਸ ਕਾਨਫਰੰਸ ਹੋਈ ਆ ਮਹਾਰਾਸ਼ਟਰ ਅਸੈਂਬਲੀ ਦੇ ਇਲੈਕਸ਼ਨ ਤੋਂ ਪਹਿਲਾਂ ਜੀ, ਤੇ ਉਹਦੇ ਵਿੱਚ ਫਿਰ ਇਹ ਉਲਟਵਾਰ ਅਕਾਲੀ ਦਲ ਦੇ ਉੱਪਰ ਇਹਨਾਂ ਨੇ ਕੀਤਾ ਹੈ। ਹਰਨਾਮ ਸਿੰਘ ਧੁੰਮੇ ਉਹਨਾਂ ਨੇ ਤੇ ਇਹ ਵੀ ਕਿਹਾ ਨਾ ਵੀ ਜੇ ਮੈਨੂੰ ਸੈਂਟਰ ਦੇ ਮਿਨਿਸਟਰ ਨਾਲ ਵੀ ਗੱਲਬਾਤ ਕਰਨੀ ਪਈ ਤੇ ਮੈਂ ਕਰਾਂਗਾ, ਮਤਲਬ ਆਪਣੇ ਸਿੱਖ ਭਾਈਚਾਰੇ ਦੇ ਮਸਲੇ ਹੱਲ ਕਰਾਉਣ ਵਾਸਤੇ। ਬਿਲਕੁਲ, ਮੈਂ ਕਿਸੇ ਵੀ ਉਹਦੇ ਵਾਸਤੇ ਜਾ ਸਕਦਾ। ਵੈਸੇ ਉਹ 'ਚ ਵੈਸੇ ਕਿਸੇ ਨੂੰ ਕੋਈ ਇਤਰਾਜ਼ ਵੀ ਨਹੀਂ ਹੋਣਾ ਚਾਹੀਦਾ ਜੇ ਮੰਨ ਲਓ ਜੇ ਕੋਈ ਸਹੀ ਨੀਅਤ ਨਾਲ ਕੁਝ ਕਰ ਰਿਹਾ ਤੇ। ਮੈਂ ਜਿਸ ਤਰ੍ਹਾਂ ਪਹਿਲਾਂ ਕਹਿ ਸਕਦਾ ਵੀ ਜੇ ਆਪਾਂ ਕਹੀਏ ਵੀ ਹੁਣ ਅਸਲ 'ਚ ਮਸਲਾ ਕੀ ਆ, ਇੱਕ ਤਾਂ ਹੁੰਦਾ ਕਿ ਤੁਸੀਂ ਦੋਸ਼ ਲਾਤੇ, ਅਗਲੇ ਨੇ ਤੁਹਾਡੇ ਤੇ ਉਲਟਵਾਰ ਕਰਕੇ ਤੁਹਾਡੇ ਤੇ ਦੋਸ਼ ਲਾਤਾ। ਉਹ ਮਸਲਾ ਹੈ ਕੀ ਸੀਗਾ? ਪਹਿਲੀ ਗੱਲ ਤਾਂ ਇਹ ਆ ਕਿ ਇਹ ਗੱਲ 'ਚ ਸੱਚਾਈ ਬਣਦੀ ਹੈ ਕਿ ਸਿੱਖ ਪੂਰੇ ਰਾਜਾਂ ਦੇ ਵਿੱਚ ਬੈਠੇ ਆ। ਹਾਂਜੀ, ਹਰ ਰਾਜ ਦੇ ਵਿੱਚ ਉਹਦਾ ਆਪਣਾ ਹਿਸਾਬ ਕਿਤਾਬ ਹੁੰਦਾ ਤੇ ਉਹ ਉਸ ਸਥਾਨਕ ਲੋਕਾਂ ਦੇ ਆਪਣੇ ਮਸਲੇ ਹੁੰਦੇ ਆ। ਪੰਜਾਬ ਦੇ ਜਿਹੜੇ ਸਿੱਖ ਆ ਉਹਨਾਂ ਦੇ ਅਲੱਗ ਮਸਲੇ ਆ। ਅਸੀਂ ਉਹਨਾਂ ਦਾ ਬਿਲਕੁਲ ਮੈਚ ਮਹਾਰਾਸ਼ਟਰ ਦੇ ਸਿੱਖਾਂ ਨਾਲ ਨਹੀਂ ਕਰ ਸਕਦੇ, ਉਹਨਾਂ ਦੇ ਆਪਣੇ ਅਲੱਗ ਮਸਲੇ ਆ। ਹੁਣ ਇਹਦੇ ਵਿੱਚ ਆਪਾਂ ਇੱਕ ਐਗਜ਼ਾਮਪਲ ਲੈ ਸਕਦੇ ਹਾਂ। ਹੁਣ ਜਿਹੜੇ ਅਸਲ 'ਚ ਜਿਹੜੀ ਸਿੱਖ ਬਰਾਦਰੀ ਵੀ ਆ, ਵੀ ਜਿੱਦਾਂ ਹੁਣ ਸ਼ਿਗਲੀਗਰ ਆ ਜਾਂ ਬਾਜੀਗਰ, ਇਸ ਤਰ੍ਹਾਂ ਦੀਆਂ ਕਮਿਊਨਿਟੀਜ਼ ਆ। ਜੇ ਇਹ ਸ਼ਿਗਲੀਗਰ ਜਾਂ ਬਾਜੀਗਰ ਦੀ ਆਪਾਂ ਜੱਟ ਕਮਿਊਨਿਟੀ ਦੇ ਨਾਲ ਜਿਹੜੇ ਸਿੱਖ ਜੱਟ ਕਹਿੰਦੇ ਆ, ਜੇ ਉਹਨਾਂ ਨਾਲ ਪੰਜਾਬ ਦੇ ਵਿੱਚ ਕੰਪੈਰੀਜ਼ਨ ਕਰਕੇ ਰੱਖ ਲਈਏ ਤਾਂ ਇਹਨਾਂ ਦੀ ਵੀ ਕੋਈ ਹਾਲਾਤ ਇੰਨੇ ਵਧੀਆ ਤਾਂ ਨਹੀਂ, ਸੁਣਵਾਈ ਘੱਟੇ ਹੀ ਹੁੰਦੀ ਆ। ਜੱਟ ਸਿੱਖ ਉਹ ਕਿਸਾਨ ਕਹਿ ਲਓ ਕਿ ਭਾਈਚਾਰਾ ਥੋੜ੍ਹਾ ਇਕੱਠ ਜਿਹਾ ਬਣ ਜਾਂਦਾ ਆ ਉਹਨਾਂ ਦਾ, ਤੇ ਉਹ ਧਰਨੇ ਧੁਰਨੇ ਲਾ ਕੇ ਆਪਣੀ ਗੱਲਾਂ ਕਈ ਵਾਰ ਭਗਾ ਵੀ ਜਾਂਦੇ ਆ। ਇਹਨਾਂ ਦੀ ਵੀ ਇੱਥੇ ਬੇਕਦਰੀ ਹੁੰਦੀ ਆ। ਹੁਣ ਜੇ ਇਹਦੇ ਵਿੱਚ ਆਪਾਂ ਇੱਕ ਮਾੜੀ ਜਿਹੀ ਐਗਜ਼ਾਮਪਲ ਲਈਏ, ਆਪਾਂ ਤਾਮਿਲਨਾਡੂ ਦੀ ਐਗਜ਼ਾਮਪਲ ਲੈ ਲੈਂਦੇ ਹਾਂ। ਉੱਥੇ ਦੇ ਜਿਹੜੇ ਸਿੱਖ ਆ ਉਹਨਾਂ ਦੀ ਵੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੁੰਦੀ। ਉਹ ਚੀਕ ਕੇ ਕਹਿ ਰਹੇ ਆ ਵੀ ਸਾਡੀ ਕੋਈ ਸੁਣੋ। ਤੇ ਜੇ ਹੁਣ ਆਪਾਂ ਕਹਿੰਦੇ ਆ ਵੀ ਅਕਾਲੀ ਦਲ ਆਪਣੀ ਪਹੁੰਚ ਨਹੀਂ ਪਾ ਰਿਹਾ ਤਾਂ ਮਤਲਬ ਉੱਥੇ ਖਾਲੀ ਸਪੇਸ ਹੋ ਗਈ ਆ। ਤੇ ਜੇ ਉਹ ਸਪੇਸ ਨੂੰ ਹੁਣ ਧੁੰਮੇ ਨੇ ਜਾ ਕੇ ਭਰਤਾ, ਤੇ ਜੇ ਅੱਜ ਕੱਲ੍ਹ ਉਹਦੀ ਤੁਹਾਡੇ ਨਾਲ ਨਹੀਂ ਬਣਦੀ ਹੈਗੀ ਤੇ ਉਹ ਫਿਰ ਉਹਦੇ ਕੋਲੇ ਹੀ ਆਪਣੀ ਪਹੁੰਚ ਮਾਰੂਗਾ। ਉਹਦੀ ਜ਼ੁਬਾਨ ਹੀ ਬੋਲੂਗਾ ਕਿ ਭਾਈ ਜੇ ਤੁਹਾਡੇ ਮਸਲੇ ਉੱਥੋਂ ਸੋਲਵ ਹੁੰਦੇ ਆ ਮੈਂ ਕਰਵਾਉਣਾ, ਉਹ ਚਾਹੇ ਕਿਸਾਨੀ ਮਸਲਾ ਹੋਵੇ ਤੇ ਚਾਹੇ ਕੋਈ ਹੋਰ ਮਸਲਾ ਹੋਵੇ। ਜੀ ਅਕਾਲੀ ਦਲ ਦਾ ਤਾਂ ਖੈਰ ਜਿਵੇਂ ਦਾ ਹੈ ਕਿ ਜਿਵੇਂ ਹੁਣ ਜੋ ਵੀ ਉਹਨਾਂ ਦਾ ਹਿਸਾਬ ਕਿਤਾਬ ਚੱਲ ਰਿਹਾ, ਜੇ ਆਪਾਂ ਉੱਦਾਂ ਗੱਲ ਕਰੀਏ ਓਵਰਆਲ ਤਾਂ ਕੁਛ ਪਤਾ ਹੀ ਨਹੀਂ ਲੱਗ ਰਿਹਾ ਵੀ ਜੀ ਬਿਲਕੁਲ ਕੀ ਹੋਣਾ ਕੀ ਬਣਨਾ। ਸੋ ਇਹ ਸਾਰਾ ਮਸਲਾ ਹੀ ਹੈ ਕਿ ਜਿਹੜਾ ਅਣਗੌਲ ਆ ਸਿੱਖ ਸਮਾਜ ਆ, ਹੁਣ ਜੇ ਉਹ ਰਾਬਤੇ ਦੀ ਭਾਲ ਦੇ ਵਿੱਚ ਹੈ ਕਿ ਸਾਡੀ ਸੁਣੋ, ਰਾਬਤੇ ਲਈ ਤੁਸੀਂ ਜਾ ਨਹੀਂ ਰਹੇ। ਸਾਡੇ ਕੋਲ ਸਥਾਨਕ ਪਾਰਟੀ ਇੱਕੋ ਸੀ, ਅਕਾਲੀ ਦਲ ਸੀਗਾ। ਤੇ ਭਾਈ ਜੇ ਹੁਣ ਕਿਸੇ ਨੇ ਜੇ ਰਾਬਤਾ ਕਰ ਲਿਆ ਫਿਰ ਹੁਣ ਚੀਕਾਂ ਕਾਹਦੀ। ਬਿਲਕੁਲ। ਚਲੋ ਖੈਰ, ਜੇ ਆਪਾਂ ਅਗਲੀ ਗੱਲਬਾਤ ਕਰੀਏ ਤੇ ਸਿੰਘ ਸਾਹਿਬਾਨ ਗਿਆਨੀ ਰਘਬੀਰ ਸਿੰਘ ਜੀ ਨੇ ਕਿਹਾ ਕਿ ਜਿਹੜਾ ਸੁਖਬੀਰ ਸਿੰਘ ਬਾਦਲ ਵਾਲਾ ਫੈਸਲਾ ਆ, ਜਿਹੜੀ ਉਹਨਾਂ ਨੂੰ ਸਜ਼ਾ ਸੁਣਾਈ ਜਾਣੀ ਆ, ਵੀ ਉਹ ਫੈਸਲਾ ਛੇਤੀ ਆਵੇਗਾ। ਜੀ ਇਹ ਇੰਨਾ ਮਤਲਬ ਭੰਬਲ ਭੂਸਾ ਜਿਹਾ ਕਿਉਂ ਆ? ਮਤਲਬ ਜਿਵੇਂ ਪਹਿਲਾਂ ਕਹਿੰਦੇ ਵੀ ਉਹ ਅਸਤੀਫਾ ਦੇਣ ਪ੍ਰਧਾਨਗੀ ਤੋਂ, ਫਿਰ ਆਹ ਕੀਤਾ ਜਾਵੇ ਉਹ ਕੀਤਾ ਜਾਵੇ, ਫਿਰ ਮਤਲਬ ਇਹ ਸਿੱਧਾ ਫੈਸਲਾ ਸੁਣਾ ਕਿਉਂ ਨਹੀਂ ਦਿੰਦੇ? ਅਜੇਪਾਲ ਜੀ, ਇਹਦੇ ਵਿੱਚ ਜੇ ਸੰਖੇਪ ਦੇ ਵਿੱਚ ਨਾ ਆਪਾਂ ਸਮਝਣਾ ਹੋਵੇ ਵੀ ਇਹ ਮੁੱਦਾ ਅਸਲ 'ਚ ਸਮਝਣਾ ਕਿੱਥੋਂ ਚਾਹੀਦਾ ਆ। ਦੇਖੋ, ਜੇ ਸਿੰਘ ਸਾਹਿਬਾਨ ਨੇ ਕਿਹਾ ਕਿ ਫੈਸਲਾ ਛੇਤੀ ਆਵੇਗਾ, ਹੁਣ ਇਹਦੇ ਵਿੱਚ ਵੀ ਫਿਰ ਦੋ ਰਾਵਾਂ ਬਣਨੀਆਂ ਵੀ ਹੁਣ ਕੀ ਗੱਲ ਵੀ ਕਾਹਲੀ 'ਚ ਕੋਈ ਫੈਸਲਾ ਦੇਣਾ ਆ, ਜਾਂ ਹੁਣ ਕੋਈ ਹੋਰ ਪਾਸਿਓਂ ਦਬਾਅ ਪੈ ਗਿਆ ਆ, ਜਾਂ ਤੁਸੀਂ ਇਹਦੇ ਵਿੱਚੋਂ ਨਿਕਲਣਾ ਚਾਹੁੰਦੇ ਆ, ਜਾਂ ਕੋਈ ਰਿਆਇਤ ਦੇਣੀ ਆ ਦੀ ਫਟਾਫਟ ਤੁਸੀਂ ਨਿਬੇੜਾ ਕਰਨਾ ਚਾਹੁੰਦੇ ਆ। ਸੋ ਕਈ ਇੱਦਾਂ ਦੇ ਸਵਾਲ ਆ ਜਾਂਦੇ ਆ। ਵੈਸੇ ਤਾਂ ਉਹਨਾਂ ਨੂੰ ਬਚਣਾ ਚਾਹੀਦਾ ਹੈ ਕਿ ਵਾਰ-ਵਾਰ ਇਹ ਸਿਆਸਤ ਨਾ ਕਰਨ, ਜਾਂ ਇਹਨੂੰ ਸਿਆਸਤ ਦਾ ਨਾਂ ਦੇ ਜਾਂ ਗੱਲਬਾਤ ਦਾ ਕਹਿ ਦਿਓ ਕਿ ਆ ਰਿਹਾ ਫੈਸਲਾ ਆ ਰਿਹਾ। ਵੀ ਜਦੋਂ ਤੁਸੀਂ ਫੈਸਲਾ ਦੇਣਾ ਉਹਦਾ ਇੱਕ ਟਾਈਮ ਫਰੇਮ ਬਣਾਓ ਤੇ ਉਸ ਹਿਸਾਬ ਨਾਲ ਤੁਸੀਂ ਆਪਣੇ ਤਖਤ ਦੇ ਉੱਪਰ ਆ ਕੇ ਆਪਣਾ ਫੈਸਲਾ ਦੇ ਦਿਓ। ਬਿਲਕੁਲ। ਪਰ ਜੇ ਆਪਾਂ ਇਸ ਮਸਲੇ ਨੂੰ ਸਮਝਣਾ ਹੋਵੇ, ਘੁੰਡੀ ਕਿੱਥੇ ਤੇ ਸਿਆਸਤ ਕਿੱਥੇ ਹੁੰਦੀ ਆ, ਜਿੱਥੋਂ ਲੋਕਾਂ ਨੂੰ ਵੀ ਜਾਂ ਸਿੱਖ ਜਿਹੜਾ ਭਾਈਚਾਰਾ ਆ ਉਹ ਵੀ ਫਿਰ ਥੋੜ੍ਹਾ ਚੁੱਪ ਕਰਕੇ ਬਹਿ ਜਾਂਦਾ ਵੀ ਨਿਕਲਣਾ ਕੁਛ ਹੈ ਨਹੀਂ ਗਾ। ਮਸਲਾ ਕਿੱਥੇ ਆ? ਤੁਸੀਂ ਇੱਕ ਬੰਦੇ ਨੂੰ ਬਲੀ ਦਾ ਬੱਕਰਾ ਬਣਾ ਰਹੇ ਹੋ। ਸੁਖਬੀਰ ਬਾਦਲ ਨੂੰ ਬਲੀ ਦਾ ਬੱਕਰਾ ਬਣਾ ਰਹੇ ਹੋ, ਜਦ ਕਿ ਅਸਲ 'ਚ ਇਹ ਮਸਲਾ ਉਸ ਪੂਰੇ ਅਕਾਲੀ ਦਲ ਦਾ ਜਿਸ ਸਮੇਂ ਦੇ ਵਿੱਚ ਇਹਨਾਂ ਨੇ ਉਹ ਫੈਸਲੇ ਲਏ ਸੀ ਜਿਹੜੇ ਇਤਰਾਜ਼ਯੋਗ ਨੇ ਕਿ ਇਹਨਾਂ ਦੀ ਮਾਫੀ ਮੰਗੀ ਜਾਵੇ। ਜਿਹਦੇ ਵਿੱਚ ਮੇਨ ਤਾਂ ਇਹ ਸੀਗਾ, ਜੇ ਆਪਾਂ ਸੁਖਬੀਰ ਬਾਦਲ ਤੋਂ ਵੀ ਥੋੜ੍ਹਾ ਜਿਹਾ ਪਿੱਛੇ ਜਾ ਕੇ ਦੇਖੀਏ, ਇਹਨਾਂ ਦੇ ਮਰਹੂਮ ਆਪਣੇ ਵੱਡੇ ਬਾਦਲ ਸਾਹਿਬ, ਮਸਲਾ ਤਾਂ ਅਜੇਪਾਲ ਜੀ ਉੱਥੋਂ ਸ਼ੁਰੂ ਹੋਇਆ ਸੀਗਾ। ਉਹਨਾਂ ਜਿਹੜੇ ਸੁਖਬੀਰ ਬਾਦਲ ਸੀਗੇ ਉਦੋਂ ਉਹ ਸੀਗੇ ਸਾਡੇ ਕੋਲ ਸਿਰਫ ਹੋਮ ਮਿਨਿਸਟਰ, ਇਹਨਾਂ ਦੇ ਫਾਦਰ ਸਾਹਿਬ ਸੀਗੇ ਚੀਫ ਮਿਨਿਸਟਰ। ਤੁਸੀਂ ਹੋਮ ਮਿਨਿਸਟਰ ਨੂੰ ਅੱਜ ਘੜੀਸੀ ਜਾਂਦੇ ਹੋ ਕਿ ਤੂੰ ਜ਼ਿੰਮੇਵਾਰ। ਇਹ ਕਹਿ ਕੇ ਕਿ ਤੁਸੀਂ ਇਸ ਵੇਲੇ ਦੇ ਪ੍ਰਧਾਨ ਉਸ ਪਾਰਟੀ ਦੇ, ਉਹ ਭਾਈ ਉੱਥੋਂ ਸ਼ੁਰੂ ਕਰੋ ਨਾ ਜਿੱਥੇ ਉਹ ਬੰਦਾ ਇੱਕ ਪ੍ਰਧਾਨ ਸੀ, ਸੀਐਮ ਸੀਗੇ ਵੱਡੇ ਬਾਦਲ ਸਾਹਿਬ, ਉਹ ਹੁਣ ਹੈ ਨਹੀਂ ਗੇ। ਸੋ ਸਾਰਾ ਨਜ਼ਲਾ ਇਹਨਾਂ ਤੇ ਝਾੜਿਆ ਜਾ ਰਿਹਾ। ਜੇ ਸੀਐਮ ਨੇ ਡੇਰਾ ਸੱਚਾ ਸੌਦਾ ਨੂੰ ਮੁਆਫੀ ਦਿੱਤੀ ਆ ਤਾਂ ਇਕੱਲੇ ਸੀਐਮ ਨੇ ਮੁਆਫੀ ਨਹੀਂ ਦਿੱਤੀ, ਉਹਨਾਂ ਦੀ ਪੂਰੀ ਵਰਕਿੰਗ ਕਮੇਟੀ ਜਾਂ ਪੂਰਾ ਜਿਹੜਾ ਕੇਡਰ ਸੀਗਾ ਜਿਹੜਾ ਇਹ ਫੈਸਲੇ ਲੈਂਦਾ ਆ, ਜਾਂ ਉਹਨਾਂ ਦੀ ਜਿਹੜੀ ਕੋਰ ਕਮੇਟੀ ਸੀਗੀ, ਉਹਦੇ ਵਿੱਚ ਸੁਖਬੀਰ
ਐਜ਼ ਏ ਹੋਮ ਮਿਨਿਸਟਰ, ਇਹਨਾਂ ਦੇ ਮਰਹੂਮ ਫਾਦਰ ਸਾਹਿਬ, ਵੱਡੇ ਫਾਦਰ ਸਾਹਿਬ ਐਜ਼ ਏ ਚੀਫ ਮਿਨਿਸਟਰ, ਤੇ ਬਾਕੀ ਦਾ ਕੇਡਰ ਵਰਕਿੰਗ ਕਮੇਟੀ ਦਾ ਉਹ ਸਾਰਾ ਸ਼ਾਮਲ ਆ। ਹੋਣਾ ਤਾਂ ਇਹ ਚਾਹੀਦਾ ਕਿ ਸਿੰਘ ਸਾਹਿਬਾਨ ਇਹਨਾਂ ਸਾਰਿਆਂ ਨੂੰ ਫੜ ਕੇ ਉੱਥੇ ਬਿਠਾਉਣ ਤੇ ਸਾਰਿਆਂ ਦੇ ਉੱਪਰ ਇਹ ਜਿਹੜੀ ਤਨਖਾਹ ਲਾਈ, ਕਿ ਕਹਿਣ ਨੂੰ ਸਾਰਿਆਂ ਤਨਖਾਹ ਲਾਈ ਸੀਗੀ, ਸਜ਼ਾ ਵੀ ਸਾਰਿਆਂ ਨੂੰ ਫਿਰ ਸਾਂਝੀ ਸੁਣਾਉਣ। ਪਰ ਉਹ ਇਹ ਹੈ ਨਾ, ਸੁਖਬੀਰ ਬਾਦਲ ਦੇ ਇਕੱਲੇ ਤੇ ਫਿਰ ਤਾਂ ਹੋ ਜਾਂਦਾ ਕਿ ਜਿੱਦਾਂ ਉਹ ਪ੍ਰਕਾਸ਼ ਸਿੰਘ ਬਾਦਲ ਦਾ ਪੁੱਤਰ ਹੈ। ਜੀ ਉਹ ਚਲੋ ਠੀਕ ਹੈ ਗੱਲ, ਵੀ ਹੁਣ ਪ੍ਰਕਾਸ਼ ਸਿੰਘ ਬਾਦਲ ਤੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ। ਔਰ ਦੂਜੀ ਗੱਲ ਇਹ ਵੀ ਕਹੀ ਜਾਂਦੀ ਹੈ ਕਿ ਜਦੋਂ ਵੀ ਇਹਨਾਂ ਦੀ ਕੋਈ ਵੀ ਕੋਰ ਕਮੇਟੀ ਦੀ ਮੀਟਿੰਗ ਹੁੰਦੀ ਸੀ ਜਾਂ ਕੋਈ ਵੀ ਮੀਟਿੰਗ ਹੁੰਦੀ ਸੀ ਇਹਨਾਂ ਦੀ, ਤੇ ਉਹ ਸਾਰੇ ਕਹਿ ਦਿੰਦੇ ਸੀ ਵੀ ਅਸੀਂ ਫੈਸਲਾ ਸੁਖਬੀਰ ਸਿੰਘ ਬਾਦਲ ਸਾਹਿਬ ਤੇ ਛੱਡਤਾ, ਤੇ ਉਹ ਅੱਜ ਜੜੀ ਬੈਠਾ ਸਿੰਘ ਬਾਦਲ ਜੀ ਤੇ ਛੱਡਤਾ, ਉਹ ਅੱਜ ਜੜੀ ਬੈਠਾ ਹੋਇਆ। ਹਾਂ, ਕਿਉਂਕਿ ਉਦੋਂ ਤਾਂ ਧੁੰਮੇ ਵਗੈਰਾ ਹੁਣੀ ਸਾਰੇ ਨਾਲੇ ਸੀਗੇ, ਹੁਣ ਤਾਂ ਉਹ ਸਾਰੇ ਚੁਬਾੜ ਹੋਏ ਪਏ। ਹਾਂਜੀ ਹਾਂ। ਵੈਸੇ ਵੀ ਇਹਦੇ ਵਿੱਚ ਇੱਕ ਹੋਰ ਆਪਾਂ ਚੀਜ਼ ਪਾ ਸਕਦੇ ਹਾਂ, ਉਦੋਂ ਸ਼ਾਇਦ ਵੇਲਾ ਇਹੋ ਜਿਹਾ ਸੀਗਾ ਜਦੋਂ ਇਹਦੇ ਅਕਾਲੀ ਜਿਹੜੀ ਕੋਰ ਕਮੇਟੀ ਸੀਗੀ ਜਾਂ ਇਹਨਾਂ ਦਾ ਤਕੜਾ ਕੇਡਰ ਸੀਗਾ, ਇਹਨਾਂ ਨੂੰ ਲੱਗਦਾ ਸੀਗਾ ਵੀ ਸਾਨੂੰ ਕਿਹਨੇ ਹੱਥ ਪਾਉਣਾ, ਸਾਡੀ ਕਿਹੜਾ ਸੁਣਵਾਈ ਹੋਣੀ ਆ, ਬਸ ਇਹੀ ਗੱਲ, ਸਾਡੇ ਸਾਹਿਬ ਨੇ ਫੈਸਲਾ ਲੈ ਲਿਆ, ਚੱਕ ਦਿਓ ਰੱਖ ਦਿਓ, ਚੱਕ ਦਿਓ ਰੱਖ ਦਿਓ। ਉੱਪਰ ਇਹ ਜਿਹੜਾ ਇੱਕ ਫਿਰ ਹੋਏ ਇੱਕ ਫੋਬੀਆ ਬਣ ਜਾਂਦਾ ਦਿਮਾਗ ਦੇ ਵਿੱਚ, ਸਾਡੀ ਕਿਹੜਾ ਕੋਈ ਸੁਣਵਾਈ ਆ। ਉਹਨੇ ਇਹਨਾਂ ਨੂੰ ਇਸ ਜੁੱਤੀ 'ਚ ਪਾਇਆ ਕਿ ਲੈ ਲਓ ਫੈਸਲੇ, ਵਧਾ ਲਓ ਆਪਣੇ ਹੌਸਲੇ। ਉਹ ਹੁਣ ਸਾਰੇ ਪੁੱਠੇ ਪੈਣ ਡਏ। ਉਹ ਕਹਿੰਦੇ ਨਾ ਹੱਥਾਂ ਦੀਆਂ ਦਿੱਤੀਆਂ ਮੁੜ ਕੇ ਦੰਦਾਂ ਨਾਲ ਖੋਲਣੀਆਂ ਪੈਂਦੀਆਂ, ਕਿ ਮੂੰਹ ਨਾਲ ਇਦਾਂ ਕੁਛ ਹੈ ਕਹਾਵਤ। ਹਾਂ, ਫਿਰ ਉਹ ਜਿਹੜੇ ਪੀਠੀਆਂ ਗੱਠਾਂ ਹੁੰਦੀਆਂ ਨਾ, ਫਿਰ ਦੰਦਾਂ ਨਾਲ ਵੀ ਕਦੀ ਵਾਰੀ ਖੋਲਦੀਆਂ ਨਹੀਂ ਹੈਗੀਆਂ। ਚਲੋ ਖੈਰ, ਤਾਂ ਇਹ ਤਾਂ ਪੰਥ ਦੇ ਸਾਹਮਣੇ ਆ ਕੇ ਨਾ ਪੂਰੀ ਟਰਾਂਸਪੇਰੈਂਸੀ ਦਿਖਾ ਕੇ, ਪਾਰਦਰਸ਼ਤਾ ਦਿਖਾ ਕੇ ਸਾਰਿਆਂ ਨੂੰ ਬਿਠਾਓ ਤੇ ਉਹ ਸਜ਼ਾ ਉਹਨਾਂ ਦੇ ਉੱਪਰ ਸੁਣਾਓ। ਵੈਸੇ ਤਾਂ ਇਹ ਵੀ ਅਕਾਲ ਤਖਤ ਸਰਵਉੱਚ ਆ, ਮਤਲਬ ਉਹ ਸਰਵਉੱਚ ਸੁਪਰੀਮ ਪਾਵਰ ਹੈ। ਮਤਲਬ ਚਾਹੇ ਕੋਈ ਵੀ ਹੋਏ, ਜੇ ਸਜ਼ਾ ਸੁਣਾਉਣੀ ਤੁਸੀਂ ਆਰਾਮ ਨਾਲ ਜੋ ਵੀ ਬਣਦਾ, ਜੋ ਵੀ ਪੁਰਾਣੇ ਹੋਣ ਤੱਕ ਦੇ ਮਤਲਬ ਆਪਣੀ ਮਰਿਆਦਾ ਲਿਖੀ ਹੋਈ ਆ ਉਹਦੇ ਮੁਤਲਕ ਤੁਸੀਂ ਸਜ਼ਾ ਸੁਣਾ ਦਿਓ। ਇਹ ਤਾਂ ਵੈਸੇ ਮੈਨੂੰ ਦੇ ਲੈ ਦੇ ਕੇ ਮਤਲਬ ਇਹ ਪੋਲੀਟੀਕਲ ਗੇਮ ਹੀ ਲੱਗ ਰਹੀ ਹੈ ਕੋਈ ਇਹਦੇ ਪਿੱਛੇ। ਦੇਖੋ, ਇਹ ਤਾਂ ਆਉਣ ਵਾਲਾ ਸਮਾਂ ਹੈ ਜਦੋਂ ਫੈਸਲਾ ਸੁਣਾਇਆ ਜਾਏਗਾ ਨਾ, ਉਸ ਤੋਂ ਬਾਅਦ ਫਿਰ ਇਹ ਗੱਲਾਂ ਸਾਫ਼ ਹੋਣੀਆਂ ਕਿ ਇਹ ਖਾਨਾ ਪੂਰਤੀ ਹੋਈ ਹੈ ਕਿ ਜਾਂ ਕੋਈ ਸੋਚਿਆ ਗਿਆ ਕਿ ਅਕਾਲੀ ਦਲ ਨੂੰ ਤਾਂ ਘੱਟ ਤੋਂ ਘੱਟ ਜਿੰਦਾ ਰੱਖੀਏ, ਸਥਾਨਕ ਪਾਰਟੀ ਤੇ ਪੰਥ ਇੱਕ ਆਪਣਾ ਅਕਸ਼ ਉਹ ਬਣਾਉਣ 'ਚ ਕਾਮਯਾਬ। ਤੁਸੀਂ ਇਹ ਪੰਥ ਵਾਲੀ ਗੱਲ ਕੀਤੀ, ਮੈਂ ਉਹ ਅਗਲੀ ਗੱਲ ਇਹੀ ਪੁੱਛਣੀ, ਪੰਥ ਅਤੇ ਅਕਾਲੀ ਦਲ ਜੀ, ਇਹ ਮਤਲਬ ਇਹ ਥੋੜ੍ਹਾ ਜਿਹਾ ਤੁਸੀਂ ਕਲੀਅਰ ਕਰੋ ਵੀ ਕੀ ਅਕਾਲੀ ਦਲ ਦੇ ਨਾਲ ਪੰਥ ਹੈ ਜਾਂ ਪੰਥ ਹੈ ਤਾਂ ਅਕਾਲੀ ਦਲ ਹੈ? ਬੜੇ ਇਹ ਤੁਸੀਂ ਕਸੂਤਾ ਜਿਹਾ ਵੈਸੇ ਸਵਾਲ ਕੀਤਾ ਆ, ਪਰ ਮੇਰੇ ਖਿਆਲ ਜਦੋਂ ਇਹ ਵਿਸ਼ਾ ਚੱਲਿਆ ਤੇ ਆਪਾਂ ਨੂੰ ਇਹਦੇ ਉੱਪਰ ਚਰਚਾ ਕਰ ਲੈਣੀ ਚਾਹੀਦੀ। ਕਿਉਂਕਿ ਅਕਸਰ ਹੀ ਆਪਾਂ ਵੇਖਿਆ ਜਦੋਂ ਵੀ ਕੋਈ ਗੱਲਬਾਤ ਹੁੰਦੀ ਹੈ ਕਹਿੰਦੇ ਫਿਰ ਜੇ ਅਕਾਲੀ ਦਲ ਕਹਿੰਦਾ ਪੰਥ ਨੂੰ ਖਤਰਾ ਹੈ, ਪੰਥ ਨੂੰ ਖਤਰਾ, ਉਹ ਮੇਰੇ ਵਰਗਿਆਂ ਨੂੰ ਤਾਂ ਹਜੇ ਤੱਕ ਇਹ ਨਹੀਂ ਪਤਾ ਲੱਗਾ ਵੀ ਅਕਾਲੀ ਦਲ ਪੰਥ ਹੈ ਜਾਂ ਪੰਥ ਦੇ ਪਿੱਛੇ ਅਕਾਲੀ ਦਲ ਹੈ। ਇਹ ਪਾਓ ਮਾੜਾ ਜਿਹਾ। ਜੀ ਬਿਲਕੁਲ, ਦੇਖੋ ਪੰਥ ਤੇ ਅਕਾਲੀ ਦਲ ਪਹਿਲੀ ਗੱਲ ਇੱਕ ਨਹੀਂ ਹੈਗੇ, ਇਹ ਦੋ ਸਟਰੀਮਸ ਨੇ, ਦੋ ਪੈਰਲਲ ਥੰਮ ਨੇ ਜੀ। ਕੋਸ਼ਿਸ਼ ਕਰਾਂਗਾ ਕਿ ਇਹਦੇ ਵਿੱਚ ਨਾ ਮੈਂ ਜਰਾ ਸੰਖੇਪ ਦੇ ਵਿੱਚ ਦੱਸਾਂ ਕਿ ਅਸਲ ਦੇ ਵਿੱਚ ਪਹਿਲਾਂ ਕੌਣ ਆਉਂਦਾ ਤੇ ਬਾਅਦ 'ਚ ਕੌਣ ਆਉਂਦਾ, ਅਸਲ ਦੇ ਵਿੱਚ ਕਿਹਨੂੰ ਕਿਹਦੀ ਲੋੜ ਆ ਤੇ ਇਸ ਟਾਈਮ ਕਿਹਨੂੰ ਇਹ ਲੱਗਦਾ ਕਿ ਅਸੀਂ ਉਹਨੂੰ ਆਪਣੇ ਵਿੱਚ ਰਲ ਕੱਢ ਕੀਤਾ ਹੋਇਆ ਆ। ਸਮੱਸਿਆ ਉੱਥੋਂ ਵੀ ਕਾਫੀ ਜ਼ਿਆਦਾ ਤੁਹਾਡੇ ਸਾਹਮਣੇ ਨਿਖਰ ਕੇ ਆ ਜਾਣੀ ਆ। ਜੀ ਜੀ, ਇਸ ਟਾਈਮ ਪੰਥ ਤੇ ਅਕਾਲੀ ਦਲ ਦੇ ਵਿੱਚ ਬਖਰੇਵਾਂ ਹੈਗਾ ਆ। ਹਾਂਜੀ, ਇਹੀ ਬਖਰੇਵੇਂ ਕਰਕੇ ਆਹ ਧੁੰਦੇ ਵਰਗੇ ਜਿਹੜੇ ਮਸਲੇ ਹੁਣ ਪੈ ਜਾਂਦੇ ਆ ਕਿ ਤੁਸੀਂ ਟਕਸਾਲ ਦੇ ਉੱਪਰ ਕਿੰਤੂ ਪਰੰਤੂ ਕੀਤਾ, ਟਕਸਾਲ ਨੇ ਤੁਹਾਡੇ ਉੱਪਰ ਉਲਟਵਾਰ ਕੀਤਾ। ਇਹਦਾ ਮਤਲਬ ਇਹ ਤਾਂ ਗੱਲ ਕਲੀਅਰ ਹੋ ਗਈ ਕਿ ਪੰਥ ਤੇ ਅਕਾਲੀ ਦਲ ਦੇ ਵਿੱਚ ਬਖਰੇਵਾਂ ਹੈ। ਇਹਦੇ ਵਿੱਚ ਕੋਈ ਜੇ ਕਹੇ ਕਿ ਮੈਂ ਨਹੀਂ ਮੰਨਦਾ ਤਾਂ ਉੱਥੇ ਮੈਂ ਕਹੂੰਗਾ ਵੀ ਮੈਂ ਨਹੀਂ ਫਿਰ ਮੰਨਦਾ, ਬਖਰੇਵਾਂ ਹੈ। ਮੈਂ ਤਾਂ ਮਾਨੂੰ ਵਾਲੀ ਬਾਤ ਨਹੀਂ ਹੈ ਜੀ। ਸੋ ਕਹਿਣ ਦਾ ਮਤਲਬ ਇਹ ਕਿ ਜਿਹੜਾ ਸਿੱਖ ਡੋਮੇਨ ਆ, ਹਾਂਜੀ, ਉਹਦੇ ਵਿੱਚ ਦੋ ਸਟਰੀਮਸ ਚੱਲਦੀਆਂ ਆ। ਹਾਂਜੀ, ਇੱਕ ਸਿੱਖ ਸਟਰੀਮ ਚੱਲਦੀ ਆ ਤੇ ਇੱਕ ਸਾਡੇ ਕੋਲ ਚੱਲਦੀ ਹੈ ਕਿ ਪੰਥ ਦੀ ਸਟਰੀਮ। ਸਿੱਖ ਸਟਰੀਮ ਕੀ ਆ? ਅਕਾਲੀ ਦਲ ਦੀ ਅਗਵਾਈ ਜਿਹਨੂੰ ਕਰ ਰਿਹਾ, ਅਕਾਲੀ ਦਲ ਜਿਹੜੀ ਸਟਰੀਮ ਨੂੰ ਅਗਵਾਈ ਕਰ ਰਿਹਾ ਉਹ ਸੀਗਾ ਅਕਾਲੀ ਦਲ, ਜਿਹਦਾ ਹੁਣ ਕਹਿ ਲਓ ਕਿ ਨਿਘਾਰ ਵਾਲੇ ਉਹ ਵਧ ਰਹੇ ਆ ਤੇ ਉਹਦੇ ਵਿੱਚੋਂ ਵੀ ਕਈ ਅਕਾਲੀ ਦਲ ਸਾਹਮਣੇ ਆ ਰਹੇ ਆ ਜੀ। ਤੇ ਜਿਹੜਾ ਆਪਣੇ ਕੋਲ ਪੰਥ ਸਟਰੀਮ ਵਾਲਾ ਆ ਉਹ ਹੈਗਾ ਆ, ਆਪਾਂ ਉਹਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਉਹਦਾ ਹਿੱਸਾ ਆ ਜੀ। ਪੰਥ ਸਟਰੀਮ ਵੀ ਆਪਣੇ ਆਪ ਨਾਲ ਚੱਲਦੀ ਪਈ ਆ, ਲੇਕਿਨ ਉਹ ਇਸ ਸਿੱਖ ਸਟਰੀਮ ਦੇ ਥੱਲੇ ਚੱਲ ਰਹੀ ਆ। ਥੱਲੇ ਦਾ ਮਤਲਬ ਕੀ ਹੈ ਕਿ ਉਹਦੇ ਹੇਠਾਂ ਨਹੀਂ ਲੱਗੀ ਹੋਈ। ਉਹ ਸਿੱਖ ਸਟਰੀਮ ਨੂੰ ਤਾਂ ਆਪਾਂ ਨੂੰ ਹਮੇਸ਼ਾ ਉੱਪਰ ਰੱਖਣਾ ਪਊਗਾ ਨਾ, ਉਹਦੇ ਇੱਕ ਪੈਰਲਲ ਥੱਲੇ ਪੰਥ ਦੀ ਸਟਰੀਮ ਚੱਲ ਰਹੀ ਆ। ਸੋ ਕਹਿਣ ਦਾ ਮਤਲਬ ਕੀ ਹੋਇਆ, ਜੇ ਆਪਾਂ ਪੰਥ ਵਰਸਸ ਅਕਾਲੀ ਦਲ ਕਰੀਏ ਜੀ, ਇਹਦੇ ਵਿੱਚ ਜੀ ਆਪਾਂ ਕਹਿੰਦੇ ਕਿ ਪਹਿਲਾਂ ਤਾਂ ਇੱਕੋ ਹੀ ਸੀਗੇ ਸਾਰੇ ਕੁਛ ਇਹ। ਹੁਣ ਇਹਨਾਂ ਦੇ ਵਿੱਚ ਟਕਰਾਅ ਕਦੋਂ ਆਇਆ, ਕਦੋਂ ਲੱਗਾ ਕਿ ਪੰਥ ਤੇ ਅਕਾਲੀ ਦਲ ਦੇ ਵਿੱਚ ਕੋਈ ਗੜਬੜ ਹੈ? ਇਹ ਜਿਹੜਾ ਚੱਬੇਵਾਲ ਵਿਖੇ ਨਾ ਇਕੱਠ ਹੋਇਆ ਸੀਗਾ, ਜੇ ਆਪਾਂ ਬਹੁਤ ਪਿੱਛੇ ਜਾਈਏ, ਉੱਥੋਂ ਪੰਗਾ ਪੈਣਾ ਸ਼ੁਰੂ ਹੋਇਆ, ਉੱਥੋਂ ਇਹਨਾਂ ਦੀ ਨਿਗਾਹ ਚੇਂਜ ਹੋਣੀ ਸ਼ੁਰੂ ਹੋ ਗਈ ਆ। ਔਰ ਇਹ ਦੇਖ ਲਓ ਵੀ ਉਦੋਂ ਦੇ ਪੰਗੇ ਪਏ, ਅੱਜ ਇਹਨਾਂ ਨੇ ਅਕਾਲੀ ਦਲ ਨੇ ਧੁੰਮੇ ਉੱਪਰ ਵਾਰ ਕੀਤਾ ਤੇ ਧੁੰਮਾ ਇਹਨਾਂ ਦੇ ਉੱਪਰ ਉਲਟ ਵਾਰ ਕਰ ਰਿਹਾ। ਸੋ ਇਹ ਇਹਨਾਂ ਦੇ ਟਕਰਾਅ ਹੀ ਆ ਜਿਹਦੇ ਕਰਕੇ ਇਹ ਲੜਾਈਆਂ ਅੱਜ ਚੱਲੀਆਂ ਆ ਰਹੀਆਂ ਆ ਜੀ। ਜੇ ਇਹਦੇ ਵਿੱਚ ਨਾ ਥੋੜ੍ਹਾ ਜਿਹਾ ਹੋਰ ਜੇ ਆਪਾਂ ਸਫਾਈ ਕਰਨੀ ਹੋਵੇ ਗੱਲ ਨੂੰ,
ਆਪਾਂ ਕਹਿੰਦੇ ਆ ਜੀ ਅਕਾਲੀਆਂ ਨੇ ਵੱਡੇ ਇਕੱਠ ਕੀਤੇ, ਅਕਾਲੀ ਦਲ ਨੇ ਉੱਥੇ ਧਰਨੇ ਲਾਏ, ਜਲੂਸ ਵਗੈਰਾ ਕੱਢੇ, ਜਾਂ ਕਹਿ ਲਓ ਕਿ ਕੁਛ ਵੀ ਆਪਾਂ ਉਹਨਾਂ ਨੇ ਜਦੋਜਹਿਦ ਕੀਤੀ। ਹਾਂਜੀ ਹਾਂਜੀ, ਥੋੜਾ ਜਿਹਾ ਇੱਥੇ ਸਮਝਣਾ ਪਏਗਾ। ਠੀਕ ਹੈ, ਅਕਾਲੀ ਦਲ ਨੇ ਆਪਣੇ ਹਿਸਾਬ ਦੇ ਨਾਲ ਆਪਣੇ ਕੇਡਰ ਦੇ ਨਾਲ ਐਜ਼ ਏ ਪਾਰਟੀ ਇਕੱਠ ਕੀਤੇ ਹੋਣਗੇ ਜੀ, 100 ਐਗਜ਼ਾਮਪਲ ਚੱਕ ਸਕਦੇ ਆ, ਲੇਕਿਨ ਫੈਸਲਾ ਕੁੱਲ ਇਕੱਠ ਜਿੰਨੇ ਵੀ ਵੱਡੇ ਹੋਏ ਆ ਉਹ ਅਕਾਲੀ ਦਲ ਦੇ ਨਹੀਂ ਸੀਗੇ, ਉਹ ਸੀਗੇ ਪੰਥ ਦੇ ਇਕੱਠ। ਜਦੋਂ ਵੀ ਪੰਥ ਦੇ ਨਾਂ ਤੇ ਕੋਈ ਇਕੱਠ ਬੁਲਾਇਆ ਗਿਆ ਸੀ ਨਾ, ਲੋਕ ਉੱਥੇ ਇਕੱਠੇ ਹੋਏ ਆ। ਹਾਂਜੀ ਹਾਂ, ਤੇ ਇਹਦੀਆਂ ਐਗਜ਼ਾਮਪਲਾਂ ਤਾਂ ਹੁਣ ਤੁਸੀਂ ਜਿੰਨੀਆਂ ਮਰਜ਼ੀ ਚੱਕ ਲਓ। ਪਰ ਇਹ ਜਿੱਦਾਂ ਹੁਣ ਤੁਸੀਂ ਗੱਲ ਕਹੀ ਵੀ ਉਹ ਲੋਕਾਂ ਦਾ ਇਕੱਠ ਸੀਗਾ, ਪੰਥ ਦਾ ਇਕੱਠ ਸੀਗਾ, ਫਿਰ ਮਤਲਬ ਉਹ ਤਾਂ ਇਹ ਵੀ ਅਕਾਲੀ ਦਾ ਲਾਡਾ ਤੇ ਪੰਥ ਸਾਡਾ ਵੀ ਪੰਥ ਦੇ ਮਤਲਬ ਤੁਸੀਂ ਅਸੀਂ ਸਾਰੇ ਪੰਥ 'ਚ ਹੀ ਆਉਂਦੇ ਹਾਂ। ਠੀਕ ਆ ਵੀ ਅਸੀਂ ਘੋਨੇ ਮੋਨੇ ਆ ਸਿਰ ਤੋਂ, ਬਿਲਕੁਲ, ਪਰ ਅਸੀਂ ਸਿੱਖ ਪਰਿਵਾਰਾਂ 'ਚ ਅਸੀਂ ਜੰਮੇ ਪਲੇ ਆ, ਸਾਰਾ ਕੁਝ ਵੀ ਸਿੱਖ ਪਰਿਵਾਰਾਂ 'ਚ ਸਾਡਾ ਜਨਮ ਹੋਇਆ, ਤੇ ਫਿਰ ਆਪਾਂ ਵੀ ਤਾਂ ਪੰਥ 'ਚ ਹੀ ਆਉਂਦੇ ਹਾਂ। ਬਈ ਜਦੋਂ ਲੋਕਾਂ ਦਾ ਇਕੱਠ ਬਣਦਾ, ਜਿਹੜੇ ਇਸ ਮੰਨ ਲਓ ਫੋਲੋ ਕਰ ਰਹੇ ਨੇ ਸਿੱਖੀਜ਼ਮ ਨੂੰ, ਇਹਦੀ ਆਪਾਂ ਐਗਜ਼ਾਮਪਲ ਲੈ ਸਕਦੇ ਹਾਂ। 2015 ਦਾ ਵੇਲਾ ਚੈੱਕ ਕਰੋ, 7 ਦਿਨਾਂ ਲਈ ਪੰਜਾਬ ਦੇ ਵਿੱਚ ਪੂਰੇ ਹਾਈਵੇ ਬੰਦ ਹੋ ਗਏ ਸੀ। ਇਹ ਅਕਾਲੀ ਦਲ ਨੇ ਐਜ਼ ਏ ਪਾਰਟੀ ਨਹੀਂ ਬੰਦ ਕਰਾਏ ਸੀ, ਪੰਥ ਦੀ ਆਵਾਜ਼ ਤੇ ਸਾਰੇ ਲੋਕ ਇਕੱਠੇ ਹੋਏ ਸੀ। ਹਾਂਜੀ ਹਾਂਜੀ ਹਾਂ, ਸੋ ਯਾਨੀ ਇਹ ਜਿਹੜੇ ਵੱਡੇ ਇਕੱਠ ਆ, ਇਹ ਪੰਥ ਦੇ ਨਾਂ ਤੇ ਕਾਮਯਾਬ ਹੋਏ ਆ, ਔਰ ਪੰਥ ਉਹਨਾਂ ਨੂੰ ਫਿਰ ਲੀਡ ਕਰਦਾ। ਸੋ ਜਿਹੜੀ ਟਕਸਾਲ ਆ ਪੰਥ ਦਾ ਹਿੱਸਾ ਆ। ਹਾਂਜੀ, ਜਿਹੜਾ ਅਕਾਲੀ ਦਲ ਆ ਉਹ ਕਹਿ ਲਓ ਕਿ ਅਸਲ 'ਚ ਅਕਾਲੀ ਦਲ ਨੂੰ ਪੰਥ ਦੀ ਲੋੜ ਆ, ਨਾ ਕਿ ਪੰਥ ਨੂੰ ਅਕਾਲੀ ਦਲ ਦੀ ਲੋੜ ਆ। ਅਕਾਲੀ ਦਲ ਨੂੰ ਪੰਥ ਦੀ ਲੋੜ ਹੈ, ਇਹ ਤੁਸੀਂ ਹੁਣ ਸਹੀ ਬਿਲਕੁਲ ਨੁਕਤਾ ਪਕੜਿਆ। ਇਸ ਟਾਈਮ ਕੀ ਮਸਲਾ ਕਿੱਥੇ ਫਸਿਆ ਹੋਇਆ ਆ, ਜਿਹੜੇ ਮੁੱਦੇ ਜਿਹਾ ਉੱਠ ਜਾਂਦੇ ਆ, ਅਕਾਲੀ ਦਲ ਨੇ ਪੰਥ ਨੂੰ ਛੱਡਿਆ ਹੋਇਆ ਆ। ਇਸੇ ਕਰਕੇ ਅਕਾਲੀ ਦਲ ਦੀ ਤਾਕਤ ਘਟਦੀ ਜਾ ਰਹੀ ਆ, ਤੇ ਇਸੇ ਹੀ ਕਰਕੇ ਅਕਾਲੀ ਦਲ ਰਸਵਾਈਆਂ 'ਚ ਪਿਆ ਹੋਇਆ। ਉਹ ਤਾਂ ਹੁੰਦਾ ਹੀ ਅਕਸਰ, ਜਿਵੇਂ ਕੋਈ ਵੀ ਮਸਲਾ ਹੋਵੇ, ਫਿਰ ਇਹ ਜਿਵੇਂ ਹੁੰਦਾ ਨਹੀਂ ਵੋਟਾਂ ਵੇਲੇ ਕੋਈ ਮਸਲਾ ਜੇਬ 'ਚ ਪਾ ਲਿਆ, ਬਾਹਰ ਕੱਢ ਲਿਆ, ਨਹੀਂ ਤੇ ਫਿਰ ਝੋਲੇ 'ਚ ਪਾ ਲਿਆ। ਇਦਾਂ ਹੀ ਕਈ ਵਾਰੀ ਅਕਾਲੀ ਕਰ ਦਿੰਦੇ, ਹੁਣ ਜੀ ਪੰਥ ਨੂੰ ਖਤਰਾ, ਉਹ ਬਸ ਇੱਕ ਫਿਕਰਾ ਰਹਿ ਗਿਆ ਕਿ ਪੰਥ ਨੂੰ ਖਤਰਾ ਆ। ਪੰਥ ਨੂੰ ਖਤਰਾ ਨਹੀਂ ਹੈਗਾ, ਪੰਥ ਨੂੰ ਕੋਈ ਖਤਰਾ। ਅਕਾਲੀ ਦਲ ਪੰਥ ਦੇ ਵਿੱਚ ਵਾਪਸੀ ਕਰੇ, ਪੰਥ ਤਾਂ ਤਕੜਾ ਹੈਗਾ ਹੀ ਹੈਗਾ, ਅਕਾਲੀ ਦਲ ਵੀ ਤਕੜਾ ਹੋ ਜਾਏਗਾ। ਤੇ ਆਪਾਂ ਅਗਲੀ ਗੱਲ ਕਰੀਏ, ਸਰਕਾਰਾਂ ਨੇ ਕਹਿੰਦੇ ਹਾਈ ਕੋਰਟ ਨੇ ਪਾਣੀਆਂ ਦੇ ਮਸਲੇ ਤੇ ਫਿਰ ਖਿਚਾਈ ਕੀਤੀ ਆ। ਜੀ ਜੀ, ਇਹ ਕਿਹਦੀ ਸਰਕਾਰਾਂ ਦੀ ਖਿਚਾਈ ਕੀਤੀ ਹੈ। ਪਾਣੀ ਵਾਲਾ ਮਸਲਾ ਵੀ ਇਦਾਂ ਦਾ ਹੀ ਆ, ਜਦੋਂ ਕੋਈ ਵੋਟਾਂ ਆਉਂਦੀਆਂ ਇਹਨੂੰ ਬਾਹਰ ਕੱਢ ਲੈਂਦੇ ਆ, ਫਿਰ ਨਹੀਂ ਝੋਲੇ 'ਚ ਪੈ ਜਾਂਦਾ ਏ। ਕੋਈ ਹੱਲ ਹੁੰਦਾ ਹਜੇ ਤੱਕ ਨਾ ਤਾਂ ਦਿਸਿਆ। ਜੀ ਬਿਲਕੁਲ, ਹੱਲ ਤਾਂ ਦੇਖੋ ਮਸਲਾ ਹੀ ਇੰਨੇ ਜ਼ਿਆਦਾ ਆ। ਹਾਂਜੀ, ਜੇ ਆਪਾਂ ਕਹੀਏ ਵੀ ਹੁਣ ਤੁਸੀਂ ਕਹਿ ਲਓ ਕਿ ਐਂਡ ਵਾਲੀ ਜਿਹੜੀ ਗੁੱਥੀ ਆ, ਉਹਨੂੰ ਪਹਿਲਾਂ ਬੋਲ ਦਿੱਤਾ ਕਿ ਹੱਲ ਤਾਂ ਕੋਈ ਹੁੰਦਾ ਦਿਸਦਾ ਨਹੀਂ। ਦੇਖੋ ਹੱਲ ਕਿਹਨਾਂ ਨੇ ਕਰਨੇ ਆ, ਹੱਲ ਅਸਲ 'ਚ ਲੋਕਾਂ ਨੇ ਤਾਂ ਆਵਾਜ਼ ਉਠਾਉਣੀ ਹੁੰਦੀ ਹੈ। ਹਾਂਜੀ ਹਾਂਜੀ, ਲੇਕਿਨ ਉਹ ਆਵਾਜ਼ ਜਿਹੜੀ ਉੱਠਦੀ ਆ ਉਹਨੂੰ ਸਹੀ ਢੰਗ ਨਾਲ ਲੈ ਕੇ ਨਹੀਂ ਜਾਣਾ ਆ, ਤੁਹਾਡੇ ਨੁਮਾਇੰਦਿਆਂ ਨੇ ਜਾਣਾ ਆ, ਤੁਹਾਡੇ ਵਿਧਾਇਕਾਂ ਨੇ ਜਾਣਾ, ਜਾਂ ਸੰਸਥਾ ਨੇ ਉਹ ਗੱਲ ਕਰਨੀ ਆ। ਸੋ ਤੁਹਾਡੀ ਆਵਾਜ਼ ਨੂੰ ਚੱਕਣਾ ਤੁਹਾਡੇ ਵਿਧਾਇਕ ਨੇ। ਜੇ ਸਾਡੇ ਵਿਧਾਇਕ ਦੇ ਵਿੱਚ ਇੱਛਾ ਸ਼ਕਤੀ ਹੋਈ ਹੈ ਨਹੀਂ ਗੀ, ਸਾਡੇ ਲੀਡਰਾਂ ਦੇ ਵਿੱਚ ਇੱਛਾ ਸ਼ਕਤੀ ਹੋਈ ਹੈ ਨਹੀਂ ਗੀ, ਇਹ ਮਸਲੇ ਸੁਲਝਣੇ ਨਹੀਂ ਕਦੀ, ਇਹ ਉੱਥੇ ਹੀ ਪਏ ਰਹਿਣੇ ਆ। ਅੱਜ ਦਾ ਮਸਲਾ ਚਾਹੇ 10 ਸਾਲਾਂ ਬਾਅਦ ਦੇਖ ਲਿਓ, ਉਹ ਫਿਰ ਉੱਥੇ ਪਿਆ ਰਹਿਣਾ। ਹੁਣ ਤੁਸੀਂ ਪਾਣੀਆਂ ਦੇ ਮਸਲੇ ਦੀ ਗੱਲ ਕੀਤੀ ਹੈ ਕਿ ਹਾਈ ਕੋਰਟ ਨੇ ਨਾ ਖਿਚਾਈ ਕੀਤੀ ਆ, ਬਿਲਕੁਲ ਖਿਚਾਈ ਕੀਤੀ ਆ। ਪਹਿਲਾਂ ਮੈਂ ਦੱਸਦਾ ਕਿ ਹਾਈ ਕੋਰਟ ਦੇ ਵਿੱਚ ਪਾਣੀ ਦੇ ਮਸਲੇ ਦੀ ਖਿਚਾਈ ਕਿਹੜੀ ਸਰਕਾਰ ਦੀ ਹੋਈ? ਪੰਜਾਬ ਸਰਕਾਰ ਦੀ ਹੋਈ ਆ ਜਾਂ ਹਰਿਆਣਾ ਸਰਕਾਰ ਦੀ, ਜਾਂ ਮੰਨ ਲਓ ਰਲੀ ਮਿਲੀ ਸਾਰਿਆਂ ਦੀ ਖਿਚਾਈ ਹੋਈ ਆ? ਸਾਰਿਆਂ ਦੀ ਖਿਚਾਈ ਹੋਈ ਆ, ਕਿਉਂਕਿ ਜਿਹੜਾ ਕੋਰਟ ਆ, ਮਾਨਯੋਗ ਕੋਰਟ ਆ, ਉਹ ਇਦਾਂ ਬਖਰੇਵਾਂ ਕਰਕੇ ਨਹੀਂ ਚੱਲ ਸਕਦਾ ਕਿ ਸੂਬੇ ਵਾਲਿਆਂ ਨੂੰ ਜ਼ਿਆਦਾ ਖਿੱਚਣ ਤੇ ਕੇਂਦਰ ਵਾਲਿਆਂ ਨੂੰ ਨਾ ਖਿੱਚਣ। ਉਹਨਾਂ ਨੇ ਇਹ ਦੇਖਿਆ ਵੀ ਜਿਹੜਾ ਤੁਹਾਡਾ ਨੈਚੁਰਲ ਰਿਸੋਰਸਿਸ ਆ, ਜਿਹਦੇ ਕਰਕੇ ਇਹ ਪੰਜਾਬ ਸੂਬਾ ਆਪਣਾ ਇੱਕ ਨਾਂ ਰਖਾਉਂਦਾ ਸੀਗਾ ਕਿ 5 ਦਰਿਆਵਾਂ ਦੀ ਧਰਤੀ ਹੈ, ਚਲੋ 2 ਦਰਿਆ ਹੁਣ 3 ਇੱਧਰ ਆ, ਲੇਕਿਨ ਜੇ ਸਾਡਾ ਪਾਣੀ ਹੀ ਖਤਮ ਹੋ ਗਿਆ ਫੇਰ ਕਾਹਦਾ ਪੰਜਾਬ? ਇਹ ਤਾਂ ਜ਼ਮੀਨਾਂ ਬੇਗਾਨੀਆਂ ਹੋ ਜਾਣਗੀਆਂ। ਸੋ ਇਹਦੇ ਉੱਪਰ ਇੱਕ ਪਟੀਸ਼ਨ ਕਰਤਾ ਸੀਗਾ ਪੰਚਕੂਲੇ ਤੋਂ। ਪਟੀਸ਼ਨ ਕਿਹਨੇ ਪਾਈ ਹੋਈ ਆ? ਹਰਿਆਣੇ ਤੋਂ, ਪੰਚਕੂਲੇ ਤੋਂ। ਕਿਹਦੇ ਲਈ ਪਾਈ ਹੋਈ ਆ? ਪੰਜਾਬ ਦੇ ਲਈ। ਤੇ ਸਾਡੀਆਂ ਲੜਾਈਆਂ ਕੀ ਆ? ਹਰਿਆਣੇ ਵਾਲੇ ਤੁਸੀਂ ਐਂ ਕਰਦੇ ਹੋ, ਪੰਜਾਬ ਵਾਲੇ ਤੁਸੀਂ ਐਂ ਕਰਦੇ ਹੋ। ਸੋ ਦੇਖੋ ਵੀ ਪੰਜਾਬ 'ਚੋਂ ਪਟੀਸ਼ਨ ਨਹੀਂ ਪਈ, ਦੂਜੇ ਸੂਬੇ 'ਚੋਂ ਪਟੀਸ਼ਨ ਪਈ ਹੈ, ਚਲੋ ਚੰਗੀ ਗੱਲ ਹੈ, ਪਾਤੀ। 2 ਗੱਲਾਂ ਉਹਦੇ ਵਿੱਚ ਕੋਡ ਹੋਈਆਂ ਸੀਗੀਆਂ। ਇੱਕ ਸੀਗਾ ਕਿ ਪੰਜਾਬ ਦੇ ਲਈ ਇਲਾਕਿਆਂ ਅੰਦਰ ਕਹਿੰਦਾ ਵੀ ਕਈ ਬਲਾਕ ਆ ਜਿਨ੍ਹਾਂ ਦਾ ਪਾਣੀ ਦਾ ਪੱਧਰ ਥੱਲੇ ਚੱਲ ਗਿਆ ਆ, ਜਰਾ ਉੱਤੇ ਕਾਰਵਾਈ ਕਰਕੇ ਦੇਖੋ, ਜਰਾ ਪੁੱਛੋ ਸਰਕਾਰਾਂ ਨੂੰ ਵੀ ਤੁਸੀਂ ਇਹਨਾਂ ਦੇ ਉੱਪਰ ਗੌਰ ਕਰਦੇ ਆ ਜੀ। ਤੇ ਦੂਸਰਾ ਉਹਨਾਂ ਨੇ ਇਹ ਗੱਲ ਵਿੱਚ ਪਾਈ ਆ, ਉਹਦੇ ਅੰਕੜਾ ਦਿੱਤਾ ਕੇਂਦਰੀ ਜਲ ਬੋਰਡ ਦੇ ਅੰਕੜਿਆਂ ਤੋਂ ਜੀ। ਉਹਦੇ ਵਿੱਚ ਪਟੀਸ਼ਨ ਕਰਤਾ ਨੇ ਲਿਖਿਆ, ਕਹਿੰਦਾ ਵੀ ਕੇਂਦਰੀ ਜਲ ਬੋਰਡ ਆ ਜਿਹੜਾ, ਉਹ ਕਹਿੰਦਾ ਵੀ 2039 ਤੱਕ ਪੰਜਾਬ ਦੀ ਧਰਤੀ ਦਾ ਹੇਠਲਾ ਪਾਣੀ, ਤੁਸੀਂ ਸੋਚ ਕੇ ਹੈਰਾਨ ਹੋ ਜਾਓਗੇ, 300 ਮੀਟਰ ਤੱਕ ਕਹਿੰਦਾ ਥੱਲੇ ਚਲ ਜਾਣਾ। ਉਹ ਬਈ 300 ਮੀਟਰ ਕਿਤੇ ਥੋੜਾ ਹੁੰਦਾ ਆ।
300 ਮੀਟਰ ਦੇ ਵਿੱਚ ਤਾਂ ਤੁਸੀਂ ਸੂਬਿਆਂ ਨਾਲ ਖੁਦਾਈ ਕਰਦੇ ਕਰਦੇ ਆਪਣੇ ਸੂਬੇ ਤੜਵਾ ਲੈਣੇ। ਆਪਾਂ ਹੁਣ ਤੱਕ ਤੇ ਫੁੱਟਾਂ 'ਚ ਸੁਣਿਆ ਵੀ ਇੰਨੇ ਫੁੱਟ ਤੇ ਆ ਪਾਣੀ, ਇੰਨੇ ਫੁੱਟ ਤੇ ਇਹ ਹੁਣ ਪਾਣੀ ਆ। ਮੀਟਰਾਂ ਤੇ ਚੱਲ ਗਿਆ 239 ਨੂੰ ਕੀ ਆ 224 ਚੱਲਦਾ ਪਿਆ। ਇਹ ਕੋਈ ਵੱਡੀ ਗੇਮ ਨਹੀਂ ਹੈਗੀ। ਹਾਂਜੀ ਹਾਂਜੀ ਹਾਂ। ਤੇ ਵੈਸੇ ਵੀ ਪੰਜਾਬ ਦੇ ਵਿੱਚ ਤੁਸੀਂ ਜਰਾ ਗੌਰ ਕਰਕੇ ਦੇਖਿਓ, ਕਈ ਸੂਬਿਆਂ ਦੀ ਚੀਕਾਂ ਨਿਕਲ ਗਈਆਂ, ਉੱਥੋਂ ਪਾਣੀ ਨਹੀਂ ਨਿਕਲ ਰਿਹਾ। ਜੇ ਪਾਣੀ ਉੱਥੋਂ ਨਿਕਲ ਰਿਹਾ ਉਹ ਕਾਲਾ ਪੀਲਾ ਨਿਕਲ ਰਿਹਾ, ਜਿਹੜਾ ਫੈਕਟਰੀਆਂ ਨੇ ਸਿੱਧਾ ਥੱਲੇ ਪਾਤਾ ਆ। ਹਾਂਜੀ ਹਾਂ। ਤੇ ਹੁਣ ਫਿਰ ਹੋਇਆ ਕੀ ਆ, ਹਾਈ ਕੋਰਟ ਨੇ ਸੋਚਿਆ ਵੀ ਇਹ ਤਾਂ ਮਤਲਬ ਕਰਨਾ ਤਾਂ ਇਹਨਾਂ ਦੀ ਜੂਨ ਨਹੀਂ ਸਰਕਦੀ ਹੈਗੀ। ਉਹਨਾਂ ਨੇ ਤਿੰਨੇ ਹੀ ਤਰ੍ਹਾਂ ਖਿੱਚ ਲਈਆਂ। ਪੰਜਾਬ ਸਰਕਾਰ ਨੂੰ ਵੀ ਸੁਣਵਾਈ ਤੇ ਸੱਦ ਲਿਆ ਜੀ। ਤੇ ਦੂਸਰਾ ਪੰਜਾਬ ਜਲ ਵਸੀਲਾ ਕਮਿਸ਼ਨ ਹੁੰਦਾ ਆ, ਜੇ ਮੈਂ ਕੋਸ਼ਿਸ਼ ਕੀਤੀ ਆ ਕਿ ਉਹ ਨਾਮ ਥੋੜਾ ਦਰੁਸਤ ਬੋਲ ਦਵਾਂ, ਹਾਂਜੀ ਹਾਂਜੀ, ਤੇ ਜੇ ਕੁਝ 19 ਕੀ ਹੋਈ ਤਾਂ ਮੈਂ ਮਾਫੀ ਚਾਹੁੰਦਾ ਆ। ਹਾਂਜੀ। ਸੋ ਪੰਜਾਬ ਗੌਰਮੈਂਟ ਤੇ ਪੰਜਾਬ ਜਲ ਵਸੀਲਾ ਕਮਿਸ਼ਨ, ਇਹ ਪੰਜਾਬ ਦੀਆਂ ਦੋ ਧਿਰਾਂ ਆ, ਦੋ ਬੋਡੀਜ਼ ਆ। ਇਹਨਾਂ ਨੂੰ ਉਹਨਾਂ ਨੇ ਸੁਣਵਾਈ ਤੇ ਸੱਦਿਆ ਤੇ ਪਲੱਸ ਕੇਂਦਰ ਨੂੰ ਵੀ ਸੱਦਿਆ। ਕੇਂਦਰ ਦੀ ਹੈਗੀ ਆ ਭੂ ਜਲ ਪ੍ਰਬੰਧਕੀ ਢਾਂਚਾ, ਅਗਰ ਮੈਂ ਸਹੀ ਹੋਵਾਂ, ਉਹਨਾਂ ਨੂੰ ਵੀ ਸੁਣਵਾਈ ਤੇ ਸੱਦਿਆ। ਤੇ ਸੁਣਵਾਈ ਦੇ ਵਿੱਚ ਫਿਰ ਉਹਨਾਂ ਨੇ ਇਹਨਾਂ ਦੇ ਕੋਲੋਂ ਪੁੱਛਣਾ ਆ, ਜਾਂ ਇਹਨਾਂ ਨੂੰ ਕਿਹਾ ਕਿ ਆ ਕੇ ਆਪਣਾ ਆਹ ਸਾਡੇ ਕੋਲ ਡਾਟਾ ਆ ਕੇ ਆਪਣਾ ਨਾ ਪੱਖ ਦੱਸੋ ਵੀ ਤੁਸੀਂ ਕਰਦੇ ਕੁਛ ਕਿਉਂ ਨਹੀਂ ਹੈਗੇ। ਸੂਬਾ ਵਾਲੇ ਕਹਿ ਦਿੰਦੇ ਆ ਵੀ ਅਸੀਂ ਕੋਸ਼ਿਸ਼ ਕਰਦੇ ਹਾਂ, ਕੇਂਦਰ ਸਾਡੀ ਬਾਂਹ ਨਹੀਂ ਫੜਦਾ ਹੈਗਾ। ਤੇ ਕੇਂਦਰ ਵਾਲੇ ਕਹਿੰਦੇ ਨਹੀਂ ਜੀ ਅਸੀਂ ਤਾਂ ਇਹਨਾਂ ਨੂੰ ਸਬਸਿਡੀ ਭੇਜਦੇ ਹਾਂ, ਤੇ ਸੂਬੇ ਵਾਲੇ ਕਹਿੰਦੇ ਸਾਡੇ ਤੱਕ ਤਾਂ ਸਬਸਿਡੀਆਂ ਆਉਂਦੀਆਂ ਨਹੀਂ ਹੈਗੀਆਂ। ਉਹ ਕਹਿੰਦੇ ਅਸੀਂ ਭੇਜਦੇ ਹਾਂ, ਇਹ ਖਾ ਜਾਂਦੇ ਆ। ਸੋ ਅਸਲ ਦੇ ਵਿੱਚ ਜਿਹੜਾ ਵੀ ਕੋਈ ਪਲਾਨ ਬਣਨਾ ਹੁੰਦਾ ਸੂਬੇ ਦੇ ਵਿੱਚ, ਜੇ ਪਾਣੀ ਦਾ ਸੁਧਾਰ ਦਾ ਕੋਈ ਪਲਾਨ ਬਣਨਾ ਆ, ਜੇ ਸਬਸਿਡੀ ਆਊਗੀ ਤਾਂ ਖਰਚਾ ਹੋਊਗਾ, ਤੇ ਜੇ ਸਬਸਿਡੀ ਆਈ ਆ ਉਹ ਪਤਾ ਨਹੀਂ ਲੱਗਾ ਕਿੱਥੇ ਗਈ ਆ, ਸਮੱਸਿਆ ਉੱਥੇ ਹੀ ਆ। ਸੋ ਕਹਿਣ ਦਾ ਮਤਲਬ ਕਿ ਲੀਡਰਾਂ ਦੀ ਜਦੋਂ ਤੱਕ ਇੱਛਾ ਸ਼ਕਤੀ ਕਾਇਮ ਨਹੀਂ ਹੁੰਦੀ, ਇਹ ਸਮੱਸਿਆਵਾਂ ਖਤਮ ਨਹੀਂ ਹੋਣੀਆਂ। ਖੇਡ ਤਾਂ ਸਾਰੀ ਵੈਸੇ ਇੱਛਾ ਸ਼ਕਤੀ ਦੀ ਆ, ਭਾਵੇਂ ਲੀਡਰ ਹੋਣ ਤੇ ਭਾਵੇਂ ਆਪਾਂ ਹੋਈਏ। ਤੇ ਇਹ ਤਾਂ ਦੇਖੋ ਵੀ ਕੋਈ ਜ਼ਰੂਰਤ ਵਾਲਾ ਲੀਡਰ ਆਵੇ। ਹਾਂ, ਬਾਕੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਹੁਣ, ਤੇ ਉਹਦੇ ਆਪਣੇ ਪਹਿਲੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਕਹਿੰਦੇ ਹੁੰਦੇ ਸੀ ਵੀ ਜੇ ਸੈਂਟਰ 'ਚੋਂ 1 ਰੁਪਈਆ ਚੱਲਦਾ ਤੇ ਜਿੱਥੇ ਜਾ ਕੇ ਲੱਗਦਾ ਉਹ 10 ਪੈਸੇ ਰਹਿ ਜਾਂਦੇ ਆ, ਹੈ ਨਾ। ਬਿਲਕੁਲ, ਤੇ ਇਹ ਕਹਾਣੀ ਆ, ਇਹ ਸੱਚੇ ਹੀ ਆ, ਹੁਣ ਸਾਬਤ ਹੁੰਦੀ ਆ। ਹਾਂਜੀ ਹਾਂ। ਤਾਂ ਮੇਰੇ ਖਿਆਲ ਜੇ ਕੋਈ ਨਾ ਜ਼ਰੂਰਤ ਵਾਲਾ ਲੀਡਰ ਪੈਦਾ ਹੋ ਜਾਵੇ, ਖਾਸ ਕਰਕੇ ਪੰਜਾਬ ਦੇ ਲਈ, ਇਸ ਸੂਬੇ ਦੇ ਲਈ। ਪਰ ਇੰਨਾ ਜ਼ਰੂਰ ਆ ਅਜੇਪਾਲ ਜੀ, ਅਗਰ ਉਹ ਜ਼ਰੂਰਤ ਵਾਲਾ ਲੀਡਰ ਇਹ ਜ਼ਰੂਰਤਾਂ ਕਰਦਾ ਆ, ਫਿਲਹਾਲ ਉਹਦੀ ਥੂ ਥੂ ਬਹੁਤ ਹੋਣੀ ਆ, ਬੜੀਆਂ ਉਹਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਊਗਾ। ਹੋ ਸਕਦਾ ਉਹ ਇਹ ਦੁਨੀਆ 'ਚੋਂ ਹੀ ਮਤਲਬ ਕਿ ਰਸਵਾਇਆ ਹੁੰਦਾ ਚੱਲ ਜਾਵੇ, ਪਰ ਉਹਦਾ ਕੀਤਾ ਕੰਮ ਜਿਹੜੀਆਂ ਅਗਲੀਆਂ ਨਸਲਾਂ ਨਾ ਉਹ ਯਾਦ ਕਰਨੀਆਂ ਵੀ ਇਹ ਬੰਦਾ ਬਚਾ ਗਿਆ। ਪਰ ਉਮੀਦ ਤਾਂ ਇਹਨਾਂ ਤੋਂ ਬੜੀ ਸੀ ਆਮ ਆਦਮੀ ਪਾਰਟੀ ਵਾਲਿਆਂ ਤੋਂ, ਪਰ ਜਿੱਦਾਂ ਉਮੀਦ ਬਹੁਤ ਸੀ, ਪਰ ਉੱਦਾਂ ਦੇ ਕੋਈ ਫੈਸਲੇ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਲੈ ਪਾਏ ਆ। ਜਿੱਦਾਂ ਹੁਣੇ ਤੁਸੀਂ ਆਪਾਂ ਪਾਣੀ ਦੀ ਗੱਲ ਕੀਤੀ ਆ ਵੀ 300 ਮੀਟਰ ਤੇ ਪਾਣੀ ਚੱਲ ਜਾਣਾ 2039 'ਚ, 2039 ਤਾਂ ਆ ਗਿਆ, ਹੋਰ 10-12 ਸਾਲਾਂ ਨੂੰ ਆ ਗਿਆ ਜੀ, ਆ ਗਿਆ। ਤੇ ਪਹਿਲਾਂ ਇਹ ਗੱਲਾਂ ਕਰਦੇ ਹੁੰਦੇ ਸੀ ਬੜੀਆਂ ਵੱਡੀਆਂ ਵੀ ਆ ਬੁੱਢਾ ਨਾਲਾ ਨੂੰ ਇਹ ਕਰ ਦਾਂਗੇ, ਆਹ ਕਰ ਦਾਂਗੇ, ਕੈਂਸਰ ਟ੍ਰੇਨ ਚੱਲਦੀ ਸੀ ਉਹ ਬੰਦ ਕਰਾ ਦਾਂਗੇ, ਪਰ ਪਤਾ ਨਹੀਂ ਹੋ ਗਿਆ ਹੋਵੇ, ਪਰ ਕੁਝ ਦੇਖਣ ਨੂੰ ਤਾਂ ਲੱਗਦਾ ਨਹੀਂ ਵੀ ਇਦਾਂ ਦਾ ਕੁਝ ਹੋਇਆ। ਧਰਨੇ ਲੱਗੇ ਹੋਏ ਨੇ ਉੱਥੇ, ਤੇ ਉਹ ਗੱਲਾਂ ਬਾਤਾਂ ਹਜੇ ਵਿੱਚ ਹੀ ਨੇ, ਤੇ ਮੁਸ਼ਕਿਲ ਹੈ ਜੀ ਇਹ। ਹਾਂਜੀ ਹਾਂਜੀ ਹਾਂ। ਤੇ ਅੱਗੇ ਆਪਾਂ ਗੱਲ ਕਰੀਏ, ਜਿਵੇਂ ਆਪਾਂ ਅਕਸਰ ਹੀ ਛੋਟੇ ਹੁੰਦੇ ਆਪਾਂ ਹਿੰਦੀ ਫਿਲਮਾਂ ਵੇਖਦੇ ਹੁੰਦੇ ਸੀਗੇ ਜੀ, ਸਿੱਖਾਂ ਦੇ ਕਿਰਦਾਰ ਨੂੰ ਥੋੜਾ ਜਿਹਾ ਮਜ਼ਾਈਏ ਦੇ ਵਿੱਚ ਦਿਖਾਇਆ ਜਾਂਦਾ ਸੀ, ਜਿੱਦਾਂ ਉਹਨੂੰ ਫਨੀ ਵੇ ਨਾਲ ਦਿਖਾਇਆ ਜਾਂਦਾ ਹੁੰਦਾ ਸੀਗਾ ਜੀ। ਤੇ ਅਕਸਰ ਹੀ ਉੱਤੇ ਨਾ ਇਤਰਾਜ਼ ਹੁੰਦਾ ਸੀ ਵੀ ਯਾਰ ਇਦਾਂ ਦੇ ਸਿੱਖ ਕਰੈਕਟਰ ਹੈ ਨਹੀਂ ਜਿੱਦਾਂ ਦੇ ਹਿੰਦੀ ਫਿਲਮਾਂ ਵਾਲੇ ਵਿਖਾ ਦਿੰਦੇ ਆ ਖਾਸ ਕਰਕੇ। ਤੇ ਹੁਣ ਫਿਰ ਕਹਿੰਦੇ ਕੋਈ ਕੋਰਟ, ਆਪਣੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਈ ਹੈ, ਤੇ ਜਿਹੜੇ ਸਿੱਖਾਂ ਦੇ ਚੁਟਕਲੇ ਬਣਦੇ ਨੇ ਵੀ ਇਹ ਨਹੀਂ ਬਣਨੇ ਚਾਹੀਦੇ, ਇਸ ਤੇ ਕੋਈ ਪਟੀਸ਼ਨ ਪਈ ਹੈ, ਤੇ ਪਾਉ ਚਾਨਣਾ। ਵੈਸੇ ਜਿਹੜਾ ਸਿੱਖ ਭਾਈਚਾਰਾ ਨਾ, ਜਿਹੜਾ ਬੁੱਧੀਜੀਵੀ ਸਿੱਖ ਭਾਈਚਾਰਾ ਹੈ ਜੀ, ਉਹ ਵੈਸੇ ਬਹੁਤ ਆਵਾਜ਼ ਉਠਾਉਂਦਾ ਵੀ ਸਿੱਖਾਂ ਦੇ ਕਿਰਦਾਰ ਨੂੰ ਆਜ਼ਾਦੀ ਤੋਂ ਬਾਅਦ ਉਹ ਕਿਰਦਾਰ ਦੀ ਕਹਿ ਲਓ ਕਿ ਜੋ ਅਸਲ ਸ਼ਖਸੀਅਤ ਸੀਗੀ ਨਾ, ਉਹਨੂੰ ਜਾਣ ਬੁੱਝ ਕੇ ਆਪਾਂ ਇੱਥੇ ਇਹ ਨਹੀਂ ਕਹਿ ਸਕਦੇ ਵੀ ਕਿਸੇ ਭਾਈਚਾਰਾ ਉਹਨੂੰ ਵਿਗਾੜ ਰਿਹਾ ਆ। ਹਾਂਜੀ ਹਾਂਜੀ ਹਾਂ। ਕੁਛ ਏਜੰਸੀਜ਼ ਕਹਿ ਲਓ, ਜਾਂ ਕੁਛ ਕਹਿ ਲਓ ਕਿ ਗਰੁੱਪਸ ਕਹਿ ਲਓ, ਬਲੌਕ ਕਹਿ ਲਓ, ਵੀ ਉਹ ਹੱਥ ਧੋ ਕੇ ਮਗਰ ਪਏ ਹੋਇਆ ਵੀ ਇਹ ਜਿਹੜਾ ਸਿੱਖ ਸਾਬਤ ਕਿਰਦਾਰ ਆ, ਜਾਂ ਕੁਛ ਵੀ ਆ, ਜਾਂ ਇਹ ਪਰਸਨ ਆ, ਪਗੜੀਧਾਰੀ ਆ, ਵੀ ਇਹਨਾਂ ਦੇ ਕਿਰਦਾਰ ਨੂੰ ਨਾ ਮਜ਼ਾਕੀਆ ਬਣਾ ਦਿੱਤਾ ਜਾਵੇ। ਲੋਕਾਂ ਨੂੰ ਐਂ ਲੱਗਣ ਵੀ ਬਸ ਇਹ ਜੋਕਰ ਟਾਈਪ ਸਿਸਟਮ ਚੱਲਦਾ ਪਿਆ ਇਹਨਾਂ ਦਾ। ਔਰ ਲੱਗਦਾ ਵੀ ਇੱਦਾਂ ਆ ਵੀ ਜਦੋਂ ਸੋਸ਼ਲ ਮੀਡੀਆ ਦੇਖ ਲਓ, ਸਿੱਖਾਂ ਦੇ ਉੱਪਰ ਇੰਨੇ ਚੁਟਕਲੇ ਬਣੇ ਪਏ ਆ ਵੀ ਕਈ ਵਾਰ ਸ਼ਰਮਿੰਦਗੀ ਵੀ ਆਉਂਦੀ ਆ ਫਿਲਮਾਂ ਦੇ ਵਿੱਚ ਵੀ, ਸਪੈਸ਼ਲੀ ਬਾਲੀਵੁੱਡ ਦੀਆਂ ਫਿਲਮਾਂ। ਚਲੋ ਮੈਂ ਵਿੱਚ ਪੰਜਾਬੀ ਦੇ ਫਿਲਮਾਂ ਨੂੰ ਵੀ ਲੈ ਲੈਂਦਾ ਆ, ਉਹਦੇ ਵਿੱਚ ਵੀ ਕਈ ਵਾਰ ਕਿਰਦਾਰ ਇਹੋ ਜਿਹਾ ਨਿਭਾਇਆ ਹੁੰਦਾ ਵੀ ਬੰਦੇ ਨੂੰ ਕਈ ਵਾਰ ਐਂ ਮਹਿਸੂਸ ਹੁੰਦਾ ਕਿ ਚਲ ਕਮੇਡੀ ਤਾਂ ਮੰਨੀ, ਪਰ ਇਹ ਤਾਂ ਸਾਨੂੰ ਬੇਵਕੂਫ ਬਣਾਈ ਜਾਂਦੇ, ਸਾਡੇ ਕਿਰਦਾਰ ਨੂੰ ਖਰਾਬ ਕਰੀ ਜਾਂਦੇ ਆ। ਸੋ ਮਸਲਾ ਕੀ ਹੋਇਆ ਜੀ, ਆਪਣੇ ਕੋਲ ਇੱਕ ਹਰਵਿੰਦਰ ਸਿੰਘ ਨਾਂ ਦੇ ਐਡਵੋਕੇਟ ਨੇ ਜੀ, ਵਕੀਲੀ ਕਰਦੇ ਨੇ ਕਾਫੀ ਸਮੇਂ ਤੋਂ ਜੀ। ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਇਹ ਰਿਟ ਪਾਈ ਸੀਗੀ ਜੀ। ਉਹਦੀ ਸੁਪਰੀਮ ਕੋਰਟ ਨੇ ਕਹਿ ਲਓ ਕਿ ਗੰਭੀਰਤਾ ਨੂੰ ਦੇਖਦੇ ਹੋਏ ਨਾ, ਉਹਦੀ ਨਾ
ਕਹਿ ਲਓ ਕਿ ਸੁਣਵਾਈ ਕਰ ਲਈ ਆ ਤੇ ਉਹਨਾਂ ਨੇ ਕਿਹਾ ਵੀ 8 ਹਫ਼ਤਿਆਂ ਦੇ ਵਿੱਚ ਆਪਾਂ ਇਹਦੀ ਸੁਣਵਾਈ ਕਰ ਦੇਣੀ ਆ। ਠੀਕ ਹੈ ਵੀ ਸਾਨੂੰ ਲੱਗਦਾ ਵੀ ਗੱਲ ਤੁਹਾਡੀ ਸਹੀ ਆ। ਜੀ। ਹੁਣ ਗੱਲ ਇਹ ਦੁਬਾਰਾ ਚਰਚਾ 'ਚ ਆਈ ਕਿਵੇਂ? ਕਿਉਂਕਿ ਵਕੀਲ ਸੀਗੇ, ਕਿਸੇ ਕੇਸ ਦੀ ਸੁਣਵਾਈ ਦੇ ਲਈ ਜਿੱਦਾਂ ਜੱਜ ਸਾਹਿਬਾਨ ਬੈਠੇ ਆ, ਉਹਨਾਂ ਨੇ ਕਿਉਂਕਿ ਇੱਕ ਦਿਨ ਦੇ ਵਿੱਚ ਕਈ ਕੇਸਾਂ ਦੀ ਕਈ ਵਾਰ ਸੁਣਵਾਈ ਹੁੰਦੀ ਆ, ਤੇ ਉਹਨਾਂ ਨੇ ਜਿੱਦਾਂ ਉੱਧਰ ਆਵਾਜ਼ ਆਉਂਦੀ ਆ ਵੀ ਕੇਸ ਨੰਬਰ 12। ਉਦੋਂ ਕਹਿ ਲਓ ਵੀ 12 ਵਜੇ ਹੋਏ ਸੀਗੇ, ਉਸ ਟਾਈਮ ਦੁਪਹਿਰ ਦਾ ਟਾਈਮ ਸੀਗਾ, ਤੇ ਇਹਨਾਂ ਵਕੀਲ ਸਾਹਿਬ ਨੂੰ ਹਰਵਿੰਦਰ ਸਿੰਘ ਉਹਨਾਂ ਨੂੰ ਆਵਾਜ਼ ਪਈ ਆ ਵੀ ਤੁਸੀਂ ਆਪਣੀ ਆ ਕੇ ਸ਼ੁਰੂਆਤ ਕਰੋ ਆਪਣੇ ਕੇਸ ਦੀ। ਹੁਣ ਇੱਕ ਸਿੱਖ ਸੂਰਤ ਵਕੀਲ ਉੱਠਦਾ ਆ, ਉੱਥੋਂ ਅਨਾਊਂਸ ਨਾਲ ਹੋਣ ਡਿਆ ਜੀ ਹਾਂਜੀ 12 ਵਜੇ ਵਾਲਾ ਕੇਸ ਤੇ 12 ਨੰਬਰ ਕੇਸ ਵਾਲੇ ਹਰਵਿੰਦਰ ਸਿੰਘ ਜੀ ਆ ਜਾਓ। ਨਾਲੇ ਕੋਰਟ ਦੇ ਵਿੱਚ ਹਾਸਾ ਪੈਣ ਲੱਗ ਪੈਂਦਾ। ਹਰਵਿੰਦਰ ਸਿੰਘ ਉਹ ਚੀਜ਼ ਨੂੰ ਨੋਟ ਕਰਦਾ, ਮਹਿਸੂਸ ਕਰਦਾ ਵੀ ਇਹ ਤਾਂ ਫਿਰ ਉਹੀ ਹੋ ਗਿਆ ਨਾ, ਇਕੱਲਾ ਸੋਸ਼ਲ ਮੀਡੀਆ ਤੇ ਥੋੜਾ ਕਿਰਕਰੀ ਕਰਦੇ ਆ, ਇਹ ਤਾਂ ਅੱਜ ਮੇਰੇ ਸਾਹਮਣੇ ਮੇਰੀ ਕਿਰਕਰੀ ਹੋ ਗਈ ਆ ਕੋਰਟ ਦੇ ਵਿੱਚ, ਉਹ ਵੀ ਕੋਰਟ ਦੇ ਵਿੱਚ। ਤੇ ਉਹਨਾਂ ਨੇ ਉਹ ਵਾਲਾ ਜਿਹੜਾ ਕੇਸ ਹੋਊਗਾ ਉਹਦੇ ਬਾਰੇ ਤਾਂ ਚਲੋ ਆਪਾਂ ਨਹੀਂ ਚਰਚਾ ਕਰਦੇ, ਲੇਕਿਨ ਇਹ ਉਦੋਂ ਫਿਰ ਸੋਚਿਆ ਵੀ ਰਿਟ ਤਾਂ ਪਾਉਣੀ ਆ। ਸੋ ਸੁਪਰੀਮ ਕੋਰਟ ਨੇ ਉਹਦੇ ਉੱਪਰ ਹੁਣ ਕਿਹਾ ਵੀ ਅਸੀਂ 8 ਹਫ਼ਤੇ ਦੀ ਸੁਣਵਾਈ ਕਰਨੀ ਆ। ਵੀ ਇਹ ਹੁਣ ਸੁਪਰੀਮ ਕੋਰਟ ਨੇ ਖੁਦ ਕਿਹਾ ਕਿ ਸੁਣਵਾਈ ਕਰਨੀ ਦਾ ਮਤਲਬ ਸੁਪਰੀਮ ਕੋਰਟ ਹੈਗੀ ਹੈ ਇਹਦੇ ਉੱਪਰ ਸਖਤ, ਤਾਂ ਹੋ ਸਕਦਾ ਕਿ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਇਹੋ ਜਿਹਾ ਕੋਈ ਫੈਸਲਾ ਮਿਲੇ ਸੁਪਰੀਮ ਕੋਰਟ ਦਾ ਜਿਹਦੇ ਵਿੱਚ ਲਿਖਿਆ ਹੋਵੇ ਕਿ ਬਈ ਸਾਈਟਾਂ ਦੇ ਉੱਪਰ ਸਿੱਖਾਂ ਦਾ ਮਜ਼ਾਕ ਉਡਾਉਣ ਵਾਲੇ ਜਿਹੜੇ ਚੁਟਕਲੇ ਆ ਇਹ ਨਹੀਂ ਆਉਣੇ ਚਾਹੀਦੇ, ਜਿਹੜਾ ਫੜਿਆ ਗਿਆ ਉੱਤੇ ਕਾਰਵਾਈ ਵੀ ਹੋ ਸਕਦੀ ਹੈ। ਜਿਵੇਂ ਆਪਾਂ ਹਿੰਦੀ ਫਿਲਮਾਂ ਦਾ ਜ਼ਿਕਰ ਕੀਤਾ, ਪਰ ਜਿਵੇਂ ਹੁਣ ਦਿਲਜੀਤ ਦੋਸਾਂਝ ਹੋਣੀ ਆ, ਉਹਨਾਂ ਨੇ ਹਿੰਦੀ ਫਿਲਮਾਂ ਕੀਤੀਆਂ, ਕੁਝ ਐਮੀ ਵਿਰਕ ਨੇ ਵੀ ਕੀਤੀਆਂ, ਪਰ ਚਲੋ ਉਹਨਾਂ ਨੇ ਦਸਤਾਰ ਦੀ ਉਹ ਕਾਇਮ ਰੱਖੀ ਆ, ਜਿਹੜੀ ਆਪਣਾ ਰੋਬ ਹੁੰਦਾ ਮਰਿਆਦਾ ਵੀ ਕਾਇਮ ਰੱਖੀ, ਰੋਬ ਵੀ ਕਾਇਮ ਰੱਖਿਆ ਜੀ। ਤੇ ਪਰ ਇਹ ਜਿਹੜਾ ਇਹ 12 ਵਜਣ ਵਾਲਾ ਨਾ, ਇਹ ਤਾਂ ਡੈਫੀਨੇਟਲੀ ਮਤਲਬ ਉਹਨਾਂ ਨੂੰ ਇਹ ਨਹੀਂ, ਜਾਂ ਆਪਾਂ ਦੱਸ ਹੀ ਨਹੀਂ ਪਾਏ ਜਿੱਦਾਂ ਵੀ ਜਦੋਂ ਕਹਿੰਦੇ ਗਜਨਵੀ ਵੇਲੇ ਜਦੋਂ ਧੀਆਂ ਭੈਣਾਂ ਨੂੰ ਲੈ ਕੇ ਜਾਂਦੇ ਹੁੰਦੇ ਸੀਗੇ ਉਹ, ਤੇ ਉਹਨਾਂ ਨੂੰ ਬਚਾਉਂਦੇ ਹੁੰਦੇ ਸੀਗੇ। ਵੈਸੇ ਤਾਂ ਅਜੇਪਾਲ ਜੀ ਇਹ ਚੀਜ਼ ਇਤਿਹਾਸ ਦੇ ਵਿੱਚ ਲਿਖੀ ਹੋਈ ਆ, ਪੜ੍ਹਾਈ ਵੀ ਜਾਂਦੀ ਆ, ਕਰਿਕੂਲਮ ਦੇ ਵਿੱਚ ਵੀ ਹੈਗੀ ਆ, ਇਹਦੇ ਉੱਪਰ ਵੀ ਕਈ ਵਧੀਆ ਵੀਡੀਓ ਬਣ ਕੇ ਆ ਜਾਂਦੀਆਂ ਜਿਹਦੇ ਵਿੱਚ ਐਕਸਪਲੇਨ ਕੀਤਾ ਵੀ ਜਿਹੜੀਆਂ ਉਹ ਧੀਆਂ ਜਾਂ ਲੇਡੀਜ਼ ਲੈ ਕੇ ਜਾਂਦੇ ਸੀਗੇ, ਉਹਦੇ ਵਿੱਚ ਸਿੱਖ ਔਰਤਾਂ ਥੋੜ੍ਹਾ ਸੀਗੀਆਂ। ਉਦੋਂ ਮੁਸਲਿਮ ਅਫਗਾਨੀ ਜਾਂ ਮੁਸਲਮਾਨ ਵਰਸਸ ਹਿੰਦੂ ਹੁੰਦੇ ਸੀਗੇ, ਵੀ ਤੁਸੀਂ ਜ਼ਰੂਰਤ ਨਹੀਂ ਦਿਖਾਉਂਦੇ ਸੀਗੇ, ਵੀ ਤੁਸੀਂ ਤਾਂ ਬਸ ਉਸ ਸਮੇਂ ਦੇ ਜਿਹੜਾ ਵੀ ਹਾਕਮ ਆਇਆ ਉਹਦੇ ਨਾਲ ਗੰਢ ਧੁੱਪ ਕਰਕੇ ਜਿਹੜੇ ਉਸ ਵੇਲੇ ਦੇ ਕਹਿ ਲਓ ਕਿ ਹਾਕਮ ਸੀਗੇ ਹਿੰਦੂ ਸਮਾਜ ਦੇ ਵਿੱਚੋਂ ਜਾਂ ਪੁਜਾਰੀ ਸੀਗੇ, ਉਹ ਆਪਣੇ ਨੂੰ ਬਚਾ ਲੈਂਦੇ ਸੀਗੇ, ਲੋਕਾਂ ਨੂੰ ਨਰਕ 'ਚ ਪਾ ਦਿੰਦੇ ਸੀਗੇ। ਇਹਦੀ ਐਗਜ਼ਾਮਪਲ ਸੀ ਵੀ ਕੋਈ ਨਹੀਂ, ਲੈ ਜਾਓ ਲੈ ਜਾਓ ਲੈ ਜਾਓ, ਤੁਹਾਡੀ ਸਾਡੇ ਨਾਲ ਬਣਦੀ ਆ, ਸਾਨੂੰ ਖਾਣ ਪੀਣ ਨੂੰ ਵਧੀਆ ਮਿਲੀ ਜਾਵੇ। ਹੁਣ ਉਹਦੇ ਵਿੱਚ ਸਿੱਖਾਂ ਦੀਆਂ ਕੋਈ ਧੀਆਂ ਨਹੀਂ ਸੀਗੀਆਂ ਜਾਂ ਲੇਡੀਜ਼ ਨਹੀਂ ਸੀਗੀਆਂ, ਲੇਕਿਨ ਸਿੱਖ ਫਿਰ ਵੀ ਉਹ ਬਚਾ ਕੇ ਲਿਆਏ। 12 ਵਜੇ ਦਾ ਮਤਲਬ ਇਹ ਸੀਗਾ ਕਿ ਸਿੱਖ ਘੱਟ ਤਾਦਾਦ ਦੇ ਵਿੱਚ ਸੀਗੇ, ਉਹਦੇ ਕੋਲ ਵੱਡੀ ਫੌਜ ਸੀਗੀ, ਇਸ ਕਰਕੇ ਰਾਤ ਨੂੰ ਉਹ ਜੰਗਲਾਂ 'ਚ ਨਿਕਲ ਕੇ ਗਰੀਲਾ ਟਾਈਪ ਉਹਨਾਂ ਤੇ ਹਮਲਾ ਕਰਦੇ ਸੀ ਕਿ ਉਹਨਾਂ ਨੂੰ ਸਮਝ ਨਾ ਲੱਗੇ, ਕਿਉਂਕਿ ਸਿੱਧਾ ਤਾਂ ਫਿਰ ਟੱਕਰ ਮਾਰਨੀ ਔਖੀ ਸੀ, ਤੇ ਉਹ ਫਿਰ ਇੱਦਾਂ ਕਰਕੇ ਬਚਾ ਕੇ ਲੈ ਕੇ ਆਉਂਦੇ ਸੀ। ਔਰ ਉਹਨਾਂ ਔਰਤਾਂ ਨੂੰ ਇਤਿਹਾਸ ਤਾਂ ਇਹੀ ਕਹਿੰਦਾ ਕਿ ਉਹਨਾਂ ਦੇ ਘਰਾਂ ਦੇ ਵਿੱਚ ਫਿਰ ਵਾਪਸੀ ਵੀ ਕੀਤੀ ਗਈ। ਗੱਲ ਤਾਂ ਸਿੱਧੀ ਸਮਝ ਆਉਂਦੀ ਆ, ਪਰ ਜੇ ਤੁਸੀਂ ਮਜ਼ਾਕ ਹੀ ਉਡਾਉਣਾ ਆ ਤੇ ਫਿਰ ਉੱਥੇ ਭਾਈ ਇਹ ਵੀ ਤਾਂ ਹੈ ਵੀ ਸਾਡੇ ਸਿੱਖ ਸਮਾਜ ਦੇ ਵਿੱਚ ਹੋਰ ਕਿੰਨੇ ਹੀਰੇ ਪੈਦਾ ਹੋਏ ਆ। ਉਹਦਾ ਹੀ ਤੁਸੀਂ ਗੱਲ ਨਹੀਂ ਕਰਦੇ। ਤੁਸੀਂ ਬੰਗਾ ਸਾਹਿਬ ਦੇਖ ਲਓ, ਆਪਣੇ ਕੋਲ ਵਰਲਡ ਬੈਂਕ ਦੇ ਮੁਖੀ ਨੇ, ਸਰਦਾਰ ਹੀ ਨੇ ਉਹ। ਹੋਰ ਵੀ ਫਾਈਬਰ ਆਪਟੀਕਲ ਵਾਇਰ ਦੀ ਖੋਜ ਕੀਤੀ, ਬਹੁਤ ਹਾਂਜੀ ਇਦਾਂ ਦਾ ਆਪਾਂ ਗਣਾਉਣ ਲੱਗੀਏ ਤੇ ਚਲੋ ਖੈਰ ਜੀ। ਤੇ ਸਮਾਂ ਆਪਣਾ ਲਗਭਗ ਹੋ ਗਿਆ, ਪਰ ਜਾਂਦੇ ਜਾਂਦੇ ਮੈਂ ਕਿਹਾ ਇੱਕ ਕਹਿੰਦੇ ਨਵੀਂ ਪਾਰਟੀ ਬਣ ਰਹੀ ਆ ਪੰਜਾਬ 'ਚ, ਉਹਦੇ ਬਾਰੇ ਵੀ ਚਾਨਣਾ ਪਾ ਦਿਓ। ਇਹ ਹੁਣ ਇਹ ਕਿਹਦੀ ਕਮੀ ਰਹਿ ਗਈ ਸੀ? ਇਹ ਹੁਣ ਤੁਸੀਂ ਨਵਾਂ ਸੱਪ ਕੱਢ ਲਿਆਂਦਾ ਆ। ਵੈਸੇ ਥੋੜ੍ਹਾ ਜਿਹਾ ਡਾਟਾ ਵੈਸੇ ਮੈਂ ਤਾਂ ਇਕੱਠਾ ਕਰਨ ਦੀ ਵੈਸੇ ਅਜੇਪਾਲ ਜੀ ਕੋਸ਼ਿਸ਼ ਕੀਤੀ ਆ ਜੀ। ਖਦਸ਼ੇ ਤੁਹਾਡੇ ਇਹ ਸਹੀ ਨੇ, ਪੰਜਾਬ ਦੇ ਵਿੱਚ ਇੱਕ ਨਹੀਂ, ਇੱਕ ਤੋਂ ਜ਼ਿਆਦਾ ਨਵੀਆਂ ਪਾਰਟੀਆਂ ਆਉਣਗੀਆਂ। ਕਦੋਂ ਤੱਕ ਆਉਣਗੀਆਂ? 2027 ਦੀਆਂ ਚੋਣਾਂ ਤੋਂ ਪਹਿਲਾਂ ਆ ਜਾਣਗੀਆਂ। ਆਪਾਂ ਵੀ ਬਣਾ ਛੱਡੀਏ ਇੱਕ ਕੋਈ। ਦੇਖੋ ਇਹ ਜਦੋਂ ਪਾਰਟੀਆਂ ਅਜੇਪਾਲ ਜੀ ਬਣਦੀਆਂ ਨਾ, ਹੁਣ ਤੁਸੀਂ ਨਵੀਂ ਪਾਰਟੀ ਦੀ ਗੱਲ ਹੀ ਕੀਤੀ ਆ, ਠੀਕ ਆ ਜੀ। ਮੈਂ ਤਸਦੀਕ ਕਰਤਾ ਕਿ ਪੰਜਾਬ ਦੇ ਵਿੱਚ ਵੱਡੀ ਪੱਧਰ ਦੇ ਉੱਪਰ ਇੱਕ ਨਵੀਂ ਪਾਰਟੀ ਹੋਣ ਦੇ ਵਿੱਚ ਆ ਚੁੱਕੀ ਹੈ, ਲੇਕਿਨ ਹਜੇ ਬਿੱਲੀ ਥੈਲਿਓਂ ਬਾਹਰ ਨਹੀਂ ਆਈ। ਹਜੇ ਬਾਹਰ ਆ ਕੇ ਨਹੀਂ ਦੱਸਿਆ। ਕਿਉਂ ਨਹੀਂ ਦੱਸਿਆ ਇਹ ਵੀ ਦੱਸ ਦਿੰਦੇ ਜਾਂਦੇ ਜਾਂਦੇ। ਉਹੀ ਮੈਂ ਕਹਿ ਵੀ ਵੇਟ ਕਰ ਰਹੇ ਆਪਾਂ ਬਿੱਲੀ ਥੈਲਿਓਂ ਬਾਹਰ ਲਿਆ ਸਕਦੇ ਹੁਣ ਜਾਂ ਨਹੀਂ? ਮੈਂ ਬਿੱਲੀ ਨੂੰ ਕੱਢ ਕੇ ਦੁਬਾਰਾ ਵਿੱਚ ਪਾ ਕੇ ਜਾਣਾ ਆ, ਕਿ ਉਹ ਕੱਢਣੀ ਉਹਨਾਂ ਨੇ ਆ ਬਾਅਦ 'ਚ। ਉਹ ਹਜੇ ਵੀ ਨਸ਼ਰ ਕਰ ਸਕਦੇ ਸੀਗੇ ਵੀ ਸਾਡੀ ਆਹ ਪਾਰਟੀ ਆ। ਹੁਣ ਪਾਰਟੀ ਆਪਾਂ ਨਾਂ ਲੈ ਲੈਂਦੇ ਆ, ਸੁਧਾਰ ਲਹਿਰ ਵਾਲੇ ਆ,
ਇਹ ਨਵੀਂ ਪਾਰਟੀ ਬਣਨੀ ਹੈ ਜੀ ਆਪਣੇ ਕੋਲ। ਮਨਤੋਜ ਮਾਨ ਬੱਬੂ ਮਾਨ ਹੋਣੀ? ਇਹ ਹੁਣ ਮੈਂ ਇੰਨਾ ਖੁਲਾਸਾ ਨਹੀਂ ਕਰਨਾ ਚਾਹੁੰਦਾ ਹੈਗਾ, ਕਿਉਂਕਿ ਫਿਰ ਮੇਰੇ ਤੇ ਵੀ ਥੋੜਾ ਆ ਜਾਏਗਾ ਨਾ ਵੀ ਜੇ ਅਸੀਂ ਬਰੀਕੀਆਂ ਦੱਸਦੇ ਹਾਂ ਤੁਸੀਂ ਤਾਂ ਨਾ ਹੀ ਸਾਡੇ ਕੱਢ ਕੇ ਬਾਹਰ ਮਾਰੇ ਆ। ਖੈਰ ਉਹ ਸ਼ਾਇਦ ਨਹੀਂ, ਉਹ ਮੈਂ ਤਾਂ ਚਾਂਚਾ ਕੀ ਨਾਂ ਲੈਤਾ ਸੁਧਾਰ ਲਹਿਰ। ਤੁਸੀਂ ਕਿਹਾ ਪਿੱਛੇ ਜੇ ਚੱਲਿਆ ਸੀ ਨਾ ਜਦੋਂ ਆਪਣੇ ਆ ਕਿਸਾਨੀ ਧਰਨਾ ਸੀਗਾ ਜੀ, ਤੇ ਉਹ ਜਿਵੇਂ ਬੱਬੂ ਮਾਨ ਦੇ ਮਨਤੋਜ ਮਾਨ 15 ਸਾਲਾਂ ਬਾਅਦ ਸ਼ਾਇਦ ਇਹ ਲੜ ਪਏ ਸੀ, ਬੋਲੇ ਨਹੀਂ ਕਿਸੇ ਗੱਲੋਂ, ਤੇ ਫਿਰ ਇਕੱਠੇ ਹੋਏ ਸੀ। ਤੇ ਉਦੋਂ ਹੁਣ ਮੈਨੂੰ ਆਮ ਨੋਟ ਸ਼ੋਰ, ਮੈਨੂੰ ਧਿਆਨ ਨਹੀਂ ਆ ਵੀ ਉਹਨਾਂ ਦੀ ਪਾਰਟੀ ਦਾ ਕੀ ਨਾਮ। ਚਲੋ ਇਹ ਆਪਾਂ ਹਜੇ ਗੱਲ ਦੱਬੀ ਰੱਖਦੇ ਹਾਂ। ਠੀਕ ਠੀਕ ਠੀਕ। ਪਾਰਟੀ ਸੁਧਾਰ ਲਹਿਰ ਨਾਂ ਦੇ ਉੱਪਰ ਨਿਕਲੇਗੀ। ਠੀਕ ਹੈ। ਕਦੋਂ ਨਿਕਲੇਗੀ? ਜਿੱਦਾਂ ਹੀ ਸੁਖਬੀਰ ਬਾਦਲ ਦਾ ਫੈਸਲਾ ਆਉਂਦਾ ਆ। ਅੱਛਾ, ਸਿੱਧੀ ਗੱਲ ਹੈ ਕਿ ਸੁਖਬੀਰ ਬਾਦਲ ਜਿਹੜਾ ਮਰਜ਼ੀ ਫੈਸਲਾ ਆਵੇ, ਚਾਹੇ ਚੰਗਾ ਆਵੇ ਚਾਹੇ ਮਾੜਾ ਆਵੇ, ਇੱਕ ਧਿਰ ਨੇ ਖੁਸ਼ ਹੋਣਾ, ਦੂਜੇ ਨੇ ਨਾਰਾਜ਼ ਹੋਣਾ ਆ। ਇਹ ਫਿਰ ਜਿਹੜੀ ਪਾਰਟੀ ਆ ਨਾਰਾਜ਼ ਹੋਈ ਧੀ ਦੇ ਨਾਲ ਪਾਰਟੀ ਦੇ ਨਾਲ ਹੱਥ ਮਿਲੂਗਾ ਤੇ ਉਦਣ ਇਹ ਨਸ਼ਰ ਹੋਊਗਾ ਕਿ ਆਹ ਸਾਡੀ ਪਾਰਟੀ ਆ, ਇਹ ਰਜਿਸਟਰਡ ਹੋ ਚੁੱਕੀ ਆ, ਇਹਦੀ ਫੰਡਿੰਗ ਵਗੈਰਾ ਦੇ ਪ੍ਰਬੰਧ ਹੋ ਚੁੱਕੇ ਆ ਔਰ ਇਹਦੇ ਮਗਰ ਏਜੰਸੀਆਂ ਕੰਮ ਕਰ ਰਹੀਆਂ ਆ। ਉਹ ਵੈਸੇ ਵੀ ਜਿਹੜਾ ਪੰਜਾਬ ਦਾ ਹੈਗਾ ਨਾ ਦਲ ਬਦਲੂ ਬੰਦੇ ਜ਼ਿਆਦਾ ਆ, ਤੇ ਉਹਦੇ ਵਿੱਚ ਤਾਂ ਇੱਕ ਨਹੀਂ ਕਈ ਆਉਣਗੀਆਂ। ਠੀਕ ਠੀਕ ਜੀ। ਲੋ ਜੀ, ਲਸਾੜਾ ਸਾਹਿਬ ਨੇ ਦੱਸਿਆ, ਪਰ ਉਹਨਾਂ ਨੇ ਬਿੱਲੀ ਫਿਰ ਥੈਲੇ 'ਚ ਪਾਤੀ ਹੈ ਕਿਉਂਕਿ ਉਹਨਾਂ ਨੇ ਨਾਂ ਨਹੀਂ ਦੱਸਿਆ। ਤੇ ਜਿਵੇਂ ਉਹ ਕਹਿੰਦੇ ਕਿ ਬਾਅਦ 'ਚ ਫਿਰ ਕੁਝ ਕੁ ਪ੍ਰੋਬਲਮ ਹੋ ਜਾਂਦੀਆਂ। ਤੇ ਠੀਕ ਹੈ ਲਸਾੜਾ ਸਾਹਿਬ, ਚੱਲੀਏ ਫਿਰ। ਜੀ ਬਿਲਕੁਲ। ਤੇ ਦੋਸਤੋ, ਇਹ ਸੀਗਾ ਸਾਡਾ ਅੱਜ ਦਾ ਪ੍ਰੋਗਰਾਮ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ, ਤੇ ਜੇ ਪਸੰਦ ਆਇਆ ਹੋਵੇ, ਚਾਹੇ ਨਾ ਵੀ ਆਇਆ, ਚਲੋ ਕੋਈ ਗੱਲ ਨਹੀਂ, ਤੁਸੀਂ ਯਾਰਾਂ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ। ਤੇ ਸਾਰਥਿਕ ਭਾਸ਼ਾ ਦੇ ਵਿੱਚ ਤੁਸੀਂ ਆਪਦੇ ਕਮੈਂਟ ਵੀ ਪਲੀਜ਼ ਲਿਖਿਓ। ਜੇ ਕੋਈ ਸਲਾਹ ਹੋਵੇ ਉਹ ਵੀ ਜ਼ਰੂਰ ਦਿਓ ਤੁਸੀਂ, ਅਸੀਂ ਉਸ 'ਤੇ ਜ਼ਰੂਰ ਗੌਰ ਫਰਮਾਵਾਂਗੇ। ਤੇ ਮਿਲਦੇ ਹਾਂ ਜੀ ਫਿਰ ਅਗਲੇ ਪ੍ਰੋਗਰਾਮ ਦੇ ਵਿੱਚ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।